ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਅਮਿ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੈ ਖੋਵੈ। ਗੁਰ ਨਵ ਨਿਧ ਦਰਿਆਉ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਤੀਜਾ। ਮਨੁਆ ਦਹਿ ਦਿਸ ਧਾਪਦਾ, ਉਹ ਕੈਸੇ ਹਰ ਗੁਣ ਗਾਵੈ। ਇੰਦਰੀ ਵਿਆਪ ਰਹੀ ਅਧਿਕਾਈ, ਕਾਮ ਕ੍ਰੋਧ ਨਿਤ ਸੰਤਾਵੈ। ਵਾਹੋ ਵਾਹੋ ਸਹਜੇ ਗੁਣ ਰਵੀਜੈ,
ਰਾਮ ਨਾਮ ਇਸ ਯੁਗ ਮਹਿ ਦੁਲਭ ਹੈ, ਗੁਰਮਤਿ ਹਰਿ ਰਸ ਪੀਜੈ। ਮਨੁਆ ਦਹਿ ਦਿਸ ਧਾਵਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ, ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਮਨੁਆ ਦਹਿ ਦਿਸ ਧਾਵਦਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵਡਹੰਸ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਬੇਣੀ ਨਾਮੇ ਪੰਡਿਤ ਅਤੇ ਇਸ ਦੇ ਨਾਲ ਹੋਰ ਵੀ ਕੁਝ ਪੰਡਿਤ ਸਨ। ਇਹਨਾਂ ਨੇ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਨੂੰ ਉਪਦੇਸ਼ ਬਖਸ਼ਿਸ਼ ਕਰੋ। ਉਪਦੇਸ਼ ਦੀ ਯਾਚਨਾ ਕੀਤੀ ਹੈ, ਮਹਾਰਾਜ ਪਰਮੇਸ਼ਰ ਦੇ ਗੁਣ ਕਿਵੇਂ ਗਾਏ ਜਾ ਸਕਦੇ ਹੈ? ਮਨ ਤਾਂ ਮਹਾਰਾਜ ਟਿਕਦਾ ਨਹੀਂ ਹੈ, ਮਨ ਬਾਰ-ਬਾਰ ਭਟਕਦਾ ਰਹਿੰਦਾ ਹੈ। ਆਪ ਕਿਰਪਾ ਕਰੋ ਸਤਿਗੁਰੂ ਜੀ, ਉਪਦੇਸ਼ ਬਖਸ਼ਿਸ਼ ਕਰੋ। ਸਾਧ ਸੰਗਤ ਜੀ, ਜਿੱਦਾਂ ਦੀ ਭਾਵਨਾ ਲੈ ਕੇ ਗੁਰਸਿੱਖ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਜਾਂ ਕਿਸੇ ਤਰ੍ਹਾਂ ਦਾ ਮਨ ਵਿੱਚ ਕੋਈ ਸ਼ੰਕਾ ਚਾਹੇ ਭਰਮ ਹੁੰਦਾ, ਸਤਿਗੁਰੂ ਜੀ ਯੋਗ ਉੱਤਰ ਦੇ ਕਰਕੇ ਉਸ ਨੂੰ ਸ਼ੰਕਿਆਂ ਨੂੰ ਭਰਮਾਂ ਨੂੰ ਨਿਵਰਤ ਕਰ ਦਿੰਦੇ ਹੈ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਜਿੱਦਾਂ ਦੀ ਭਾਵਨਾ ਲੈ ਕੇ ਕੋਈ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦਾ ਹੈ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ। ਤੋ ਜਿਵੇਂ ਇਹਨਾਂ ਪੰਡਿਤਾਂ ਨੇ ਮਿਲ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਮਹਾਰਾਜ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ ਕਿ ਕਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਏ ਜਾ ਸਕਦੇ ਹੈ, ਕਿਉਂਕਿ ਮਨ ਤਾਂ ਮਹਾਰਾਜ ਟਿਕਦਾ ਹੀ ਨਹੀਂ ਹੈ। ਤੋ ਹਜ਼ੂਰ ਇਸ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਨੁਆ ਦਹਿ ਦਿਸ ਧਾਵਦਾ। ਸਤਿਗੁਰੂ ਜੀ ਉਚਾਰਨ ਕਰਦੇ ਨੇ, ਇਹ ਮਨ ਹਰ ਸਮੇਂ ਦਸਾਂ ਦਿਸ਼ਾਵਾਂ ਦੇ ਵਿੱਚ ਧਾਉਂਦਾ ਰਹਿੰਦਾ ਹੈ, ਭੱਜ ਦੌੜ ਕਰਦਾ ਰਹਿੰਦਾ। ਕਦੇ ਕਿਸੇ ਪਾਸੇ ਭਟਕਦਾ ਹੈ, ਕਦੇ ਕਿਸੇ ਪਾਸੇ ਭਟਕਦਾ ਹੈ। ਕਦੇ ਲੋਭ ਦੇ ਵਸ ਹੋ ਕੇ
ਇਹ ਮਨ ਜਿਹੜਾ ਹੈ ਬਾਰ-ਬਾਰ ਭੱਜ ਦੌੜ ਕਰਦਾ ਰਹਿੰਦਾ, ਕਦੇ ਕ੍ਰੋਧ ਵਸ ਹੋ ਕਰਕੇ, ਕਦੇ ਮੋਹ ਵਸ ਹੋ ਕਰਕੇ ਹਰ ਸਮੇਂ ਭੱਜ ਦੌੜ ਦੇ ਵਿੱਚ ਲੱਗਾ ਰਹਿੰਦਾ। ਮਨ ਕਦਾਚਿਤ ਵੀ ਮਹਾਰਾਜ ਕਹਿੰਦੇ ਟਿਕਦਾ ਨਹੀਂ ਹੈ। ਜਿਵੇਂ ਸਤਿਗੁਰੂ ਜੀ ਦੇ ਮੁਖ ਵਾਕ ਹਨ ਗੁਰਬਾਣੀ ਅੰਦਰ, ਕਬਹੁ ਜੀਅੜਾ ਊਬ ਚੜ੍ਹਤ ਹੈ, ਕਬਹੁ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਲੋਭੀ ਜੀਵ ਦਾ ਜਿਹੜਾ ਲੋਭੀ ਮਨ ਹੈ ਨਾ ਸਤ ਸੰਗਤ ਜੀ ਜੀਵ ਦਾ, ਇਹ ਕਦੇ ਟਿਕਦਾ ਨਹੀਂ ਹੈ। ਕਦੇ ਤਾਂ ਆਕਾਸ਼ ਵਿੱਚ ਉਡਾਰੀਆਂ ਮਾਰਨ ਦੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਬੜੀਆਂ ਵੱਡੀਆਂ ਗੱਲਾਂ ਕਰਦਾ, ਕਦੇ ਤਾਂ ਫਿਰ ਜਿਵੇਂ ਪਤਾਲ ਦੇ ਵਿੱਚ ਹੀ ਪਹੁੰਚ ਗਿਆ ਹੋਵੇ। ਇੱਦਾਂ ਦੀ ਇਸ ਜੀਵ ਦੀ ਹਾਲਤ ਬਣ ਜਾਂਦੀ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਲੋਭੀ ਮਨ ਵੀ ਕਦੇ ਟਿਕਦਾ ਨਹੀਂ ਹੈ, ਬਾਰ-ਬਾਰ ਭਟਕਦਾ ਰਹਿੰਦਾ ਹੈ। ਤੇ ਸਤਿਗੁਰੂ ਜੀ ਦੇ ਗੁਰਬਾਣੀ ਵਿੱਚ ਮੁੱਖ ਵਾਕ ਹਨ, ਜਦੋਂ ਤੱਕ ਇਸ ਮਨ ਨੇ ਔਗੁਣਾਂ ਨੂੰ ਹੀ ਧਾਰਨ ਕਰਕੇ ਰੱਖਿਆ ਹੈ, ਵਿਕਾਰਾਂ ਦੇ ਵਸੀਕਾਰ ਹੋ ਕਰਕੇ ਰਹਿੰਦਾ ਹੈ, ਉਦੋਂ ਤੱਕ ਮਨ ਕਦੇ ਟਿਕਦਾ ਨਹੀਂ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਮਨ ਨੂੰ ਟਿਕਾਉਣ ਦੇ ਵਾਸਤੇ ਕੀ ਕਰਨਾ ਚਾਹੀਦਾ ਹੈ? ਗੁਰਬਾਣੀ ਵਿੱਚ ਸਤਿਗੁਰੂ ਜੀ ਦੇ ਬੇਅੰਤ ਬਚਨ ਹਨ, ਜੋ ਮਨ ਦੇ ਪ੍ਰਥਾਈ ਮਹਾਰਾਜ ਸਾਹਿਬ ਜੀ ਨੇ ਮਨ ਨੂੰ ਸੰਬੋਧਨ ਕਰਦੇ ਹੋਏ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਮਨਾ ਅਤ ਲੋਭੀਆ ਨਿਤ ਲੋਭੇ ਰਾਤਾ, ਇਹ ਲੋਭੀ ਮਨਾ ਤੂੰ ਹਰ ਸਮੇਂ ਲੋਭ ਦੇ ਵਿੱਚ ਹੀ ਰਤਾ ਰਹਿੰਦਾ ਹੈ, ਗ੍ਰਸਤ ਹੋ ਕਰਕੇ ਰਹਿੰਦਾ ਹੈ। ਕਦੇ ਧਨ ਕਦੇ ਪਦਾਰਥਾਂ ਦੇ ਲੋਭ ਦੇ ਵਿੱਚ ਹਰ ਸਮੇਂ ਲੋਭੀ ਬਣ ਕੇ ਰਹਿੰਦਾ ਹੈ, ਲੋਭ ਦੇ ਵਿੱਚ ਹੀ ਤਦਾਕਾਰ ਹੋ ਕਰਕੇ ਰਹਿੰਦਾ ਹੈ। ਜੋ ਫਲ ਦਾਤਾ ਪਰਮੇਸ਼ਰ ਹੈ, ਪਰਮੇਸ਼ਰ ਦੇ ਭਜਨ ਕੀਤੇ ਤੋਂ ਬਿਨਾਂ ਕਦੇ ਉਸ ਪੁਰਖ ਵਿਧਾਤੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਦੇ ਪਾਇਆ ਨਹੀਂ ਜਾ ਸਕਦਾ। ਉਹ ਕਦੇ ਵੀ ਲੱਭਦਾ ਨਹੀਂ ਹੈ, ਉਪਾਏ ਕਿਤੇ ਨਾ ਲੱਭਣੀ ਹਰ ਪੁਰਖ ਵਿਧਾਤਾ। ਮਹਾਰਾਜ ਕਹਿੰਦੇ ਹੋਰ ਕੋਈ ਯਤਨ ਕਰਨ ਦੇ ਨਾਲ ਕਦੇ ਉਸ ਨੂੰ ਲੱਭਿਆ ਨਹੀਂ ਜਾ ਸਕਦਾ, ਕਦੇ ਪਰਮੇਸ਼ਰ ਨੂੰ ਪਾਇਆ ਨਹੀਂ ਜਾ ਸਕਦਾ। ਤੋ ਇਸ ਲਈ ਗਰੀਬ ਨਵਾਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਇਹ ਮਨੁਆ ਦੇਹ ਦੇ ਸੁਭਾਵ ਦਾ ਇਹ ਮਨ ਜਿਹੜਾ ਹੈ ਬਾਰ-ਬਾਰ ਭੱਜ ਦੌੜੀ ਕਰਦਾ ਰਹਿੰਦਾ ਹੈ, ਹਰ ਸਮੇਂ ਧਾਵਾ ਧਾਈ ਕਰਦਾ ਰਹਿੰਦਾ ਹੈ। ਮਨ ਦੀ ਇਦਾਂ ਦੀ ਹਾਲਤ ਹੈ। ਤੇ ਫਿਰ ਸਾਧ ਸੰਗਤ ਜੀ ਮਨ ਹੈ ਕੀ ਹੈ? ਇੰਨਾ ਜ਼ਿਆਦਾ ਸੂਖਸ਼ਮ ਹੈ ਕਿ ਇਸ ਨੂੰ ਦੇਖਿਆ ਨਹੀਂ ਜਾ ਸਕਦਾ ਕਿ ਮਨ ਕਿੱਦਾਂ ਦਾ ਹੈ, ਕਿੱਦਾਂ ਦੀ ਇਹਦੀ ਸ਼ਕਲ ਹੈ, ਕਿੰਨਾ ਕੁ ਆਕਾਰ ਦਾ ਹੈ, ਬਹੁਤ ਜ਼ਿਆਦਾ ਸੂਖਸ਼ਮ ਹੈ। ਜਿਵੇਂ ਇਹ ਮਨ ਸੂਖਮ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਸ਼ਬਦ ਵੀ ਬੜਾ ਸੂਖਮ ਹੈ। ਜੇ ਵਿਸ਼ਾਲ ਹੈ ਤੇ ਸਾਧ ਸੰਗਤ ਜੀ ਸੂਖਸ਼ਮ ਵੀ ਹੈ। ਤੋ ਇਸੇ ਪ੍ਰਕਾਰ ਸ਼ਬਦ ਦੁਆਰਾ ਇਸ ਮਨ ਨੂੰ ਸਮਝਿਆ ਜਾ ਸਕਦਾ ਕਿ ਮਨ ਹੈ ਕੀ ਹੈ ਔਰ ਮਨ ਦੇ ਕਰਮ ਕੀ ਹੈ, ਕੀ ਕਰਨਾ ਚਾਹੀਦਾ ਹੈ, ਇਹ ਮਨ ਕਰਦਾ ਕੀ ਪਿਆ। ਮਹਾਰਾਜ ਸਾਹਿਬ ਜੀ ਦੀ ਸ਼ਬਦ ਤੋਂ ਬਿਨਾਂ ਕਦੇ ਇਸ ਮਨ ਨੂੰ ਸਮਝਿਆ ਹੀ ਨਹੀਂ ਜਾ ਸਕਦਾ। ਭਾਵੇਂ ਹੋਰ ਕਿੰਨੇ ਹੀ ਜੀਵ ਸੰਸਾਰ ਭਰ ਦੇ ਅੰਦਰ ਸਾਧਨ ਕਰਦਾ ਰਹਿੰਦਾ ਹੈ, ਪਰ ਸਾਧ ਸੰਗਤ ਜੀ ਮਨ ਨੂੰ ਕਦੇ ਵੀ ਆਪਣੇ ਵਸੀਕਾਰ ਨਹੀਂ ਕਰ ਸਕਦਾ। ਜਿਵੇਂ ਸਾਧ ਸੰਗਤ ਜੀ ਕਿੰਨੇ ਦੇਵੀ ਸ਼ਕਤੀਆਂ ਵਾਲੇ ਵੀ ਸੰਸਾਰ ਭਰ ਦੇ ਵਿੱਚ ਹੋਏ ਨੇ, ਔਰ ਇਸੇ ਪ੍ਰਕਾਰ ਕੋਈ ਸ਼ਸਤਰ ਵਿਦਿਆ ਕੋਈ ਸ਼ਾਸਤਰ ਵਿਦਿਆ ਦੁਆਰਾ ਪ੍ਰਾਪਤ ਕਰਕੇ ਕਿੰਨੇ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਜਿਵੇਂ ਪਾਰਸਨਾਥ ਹੋਇਆ, ਇਹ ਸ਼ਿਵ ਜੀ ਦਾ ਅਵਤਾਰ ਮੰਨਿਆ ਗਿਆ ਹੈ। ਕਿਹਾ ਜਾਂਦਾ ਕਿ ਸ਼ਿਵ ਜੀ ਦਾ ਅਵਤਾਰ ਸੀ ਪਾਰਸਨਾਥ। ਇਹਦੀ ਕਥਾ ਵੀ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਅੰਦਰ ਲਿਖੀ ਹੈ। ਇੰਨਾ ਪ੍ਰਤਾਪੀ ਸੀ ਸਾਧ ਸੰਗਤ ਜੀ, ਇਸ ਨੇ ਸ਼ਸਤਰ ਵਿਦਿਆ ਅਤੇ ਸ਼ਾਸਤਰ ਵਿਦਿਆ ਦੇ ਨਾਲ ਸਾਰੀ ਦੁਨੀਆ ਨੂੰ ਜਿੱਤ ਲਿਆ ਸੀ। ਜਿੰਨੇ ਕੋ ਵੱਡੇ ਆਕੀ ਰਾਜੇ ਸਨ, ਸਭ ਦੇ ਜਿੱਤ ਪ੍ਰਾਪਤ ਕਰਕੇ ਉਹਨਾਂ ਨੂੰ ਆਪਣੀ ਕੈਦ ਵਿੱਚ ਬੰਦ ਕਰ ਲਿਆ ਸੀ। ਸਭ ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹ ਜਿੰਨੇ ਵੀ ਸੰਸਾਰ ਭਰ ਦੇ ਸਨ, ਕਿਸੇ ਤੋਂ ਹਾਰਿਆ ਨਹੀਂ ਸੀ, ਸਾਰਿਆਂ ਤੇ ਇਸ ਨੇ ਜਿੱਤ ਪ੍ਰਾਪਤ ਕਰ ਲਈ। ਭਾਵੇਂ ਸ਼ਸਤਰ ਵਿਦਿਆ ਦੁਆਰਾ ਚਾਹੇ ਕੋਈ ਸ਼ਾਸਤਰ ਵਿਦਿਆ ਵਿੱਚ ਸੀ, ਸਾਰਿਆਂ ਨੂੰ ਇਸ ਨੇ ਹਰਾ ਕੇ ਆਪਣੇ ਅਧੀਨ ਕਰ ਲਿਆ। ਪਰ
ਇੱਕ ਮਨ ਨੂੰ ਆਪਣੇ ਅਧੀਨ ਨਹੀਂ ਸੀਗਾ ਕਰ ਸਕਿਆ। ਸਾਰੀ ਦੁਨੀਆ ਨੂੰ ਭਾਵੇਂ ਜਿੱਤ ਲਿਆ ਸੀ, ਪਰ ਸਾਧ ਸੰਗਤ ਜੀ ਮਨ ਨਾਮ ਵਸ ਵਿੱਚ ਹੋਣੇ ਕਰਕੇ ਇਹਨੇ ਆਤਮ ਹੱਤਿਆ ਕਰ ਲਈ ਸੀ। ਕਿੱਡਾ ਵੱਡਾ ਪ੍ਰਤਾਪੀ, ਸ਼ਸਤਰ ਵਿਦਿਆ ਤੇ ਸ਼ਾਸਤਰ ਵਿਦਿਆ ਦੇ ਨਾਲ ਸਾਰੀ ਦੁਨੀਆ ਨੂੰ ਜਿੱਤਣ ਵਾਲਾ, ਫਿਰ ਸ਼ਿਵ ਜੀ ਦਾ ਅਵਤਾਰ। ਸਾਧ ਸੰਗਤ ਜੀ ਸੰਸਾਰ ਦੇ ਲੋਕ ਵੀ ਬੜੀ ਉਹਦੀ ਪੂਜਾ ਕਰਦੇ। ਕਿੰਨਾ ਵੱਡਾ ਪ੍ਰਤਾਪੀ ਹੋਵੇਗਾ, ਇਹਨੇ ਸਾਰੀ ਦੁਨੀਆ ਨੂੰ ਜਿੱਤ ਲਿਆ। ਪਰ ਦੇਖੋ ਇੱਕ ਮਨ ਨੂੰ ਨਹੀਂ ਜਿੱਤ ਸਕਿਆ। ਜਦੋਂ ਮਨ ਨੂੰ ਟਿਕਾਉਣ ਦੇ ਵਾਸਤੇ ਇਹਦੇ ਸਾਧ ਸੰਗਤ ਜੀ ਜੋ ਵਜ਼ੀਰ ਨੇ ਦੱਸਿਆ ਕਿ ਜਿਹੜਾ ਤੇਰਾ ਦੁਸ਼ਮਣ ਹੈ ਨਾ, ਸਭ ਤੋਂ ਵੱਡਾ ਦੁਸ਼ਮਣ ਤੇ ਤੇਰਾ ਮਨ ਹੈ। ਕਹਿੰਦਾ ਮੈਂ ਸਾਰੀ ਦੁਨੀਆ ਜਿੱਤ ਲਈ ਹੈ, ਪਰ ਜਦੋਂ ਪਤਾ ਚੱਲਿਆ ਕਿ ਇੱਕ ਦੁਸ਼ਮਣ ਮੇਰਾ ਜਿਉਂਦਾ ਹੈ, ਉਹ ਹੈ ਮਨ। ਕਹਿੰਦਾ ਕਿ ਇਹ ਕਿਹੜੀ ਵੱਡੀ ਗੱਲ ਹੈ, ਮੈਂ ਮਨ ਨੂੰ ਟਿਕਾ ਲੈਂਦਾ। ਬਹੁਤ ਯਤਨ ਕੀਤਾ ਮਨ ਨੂੰ ਟਿਕਾਉਣ ਦੇ ਲਈ। ਜਦੋਂ ਟਿਕਾਉਂਦਾ ਕਦੇ ਘੋੜਿਆਂ ਦੇ ਤਬੇਲਿਆਂ ਵੱਲ ਭੱਜ ਜਾਂਦਾ, ਕਦੇ ਹਾਥੀਆਂ ਵੱਲ, ਕਦੇ ਸ਼ਾਹੀ ਖਜ਼ਾਨਿਆਂ ਦੇ ਵੱਲ, ਕਦੇ ਆਪਣੀ ਫੌਜ। ਇਸ ਪ੍ਰਕਾਰ ਮਹਿਲ ਮਾੜੀਆਂ ਦੇ ਵਿੱਚ ਮਨ ਟਿਕਦਾ ਹੀ ਨਹੀਂ ਸੀਗਾ। ਬਾਰ-ਬਾਰ ਬਹੁਤ ਯਤਨ ਕਰਨ ਦੇ ਬਾਵਜੂਦ ਵੀ ਮਨ ਟਿਕਿਆ ਨਾ। ਜਦੋਂ ਨਹੀਂ ਟਿਕਿਆ ਤੇ ਸਾਧ ਸੰਗਤ ਜੀ ਫਿਰ ਇਹਨੇ ਆਤਮ ਹੱਤਿਆ ਕਰ ਲਈ। ਚਿਖਾ ਬਣਾ ਕੇ ਆਪ ਹੀ ਅੱਗ ਲਾ ਕਰਕੇ ਸੜ ਕੇ ਰਾਖ ਹੋ ਗਿਆ ਸੀਗਾ ਕਿ ਮੇਰਾ ਮਨ ਨਹੀਂ ਵਸ ਵਿੱਚ ਹੁੰਦਾ ਪਿਆ। ਤੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆਪਣੇ ਬਲ ਦੇ ਨਾਲ ਮਨ ਨੂੰ ਕਦੇ ਟਿਕਾਇਆ ਨਹੀਂ ਜਾ ਸਕਦਾ। ਮਨ ਬਾਰ-ਬਾਰ ਭਟਕਦਾ ਹੀ ਰਹਿੰਦਾ ਹੈ। ਮਨੂਆ ਦਹਿ ਦਿਸ ਧਾਵੰਦਾ, ਇਹ ਮਨ ਤਾਂ ਹਰ ਸਮੇਂ ਮਹਾਰਾਜ ਕਹਿੰਦੇ ਧਾਵਾ ਧਾਈ ਵਿੱਚ ਹੀ ਲੱਗਾ ਰਹਿੰਦਾ ਹੈ। ਉਹ ਕੈਸੇ ਹਰ ਗੁਣ ਗਾਵੇ। ਇਹ ਮਨ ਕਿਵੇਂ ਪ੍ਰਮਾਤਮਾ ਦੇ ਗੁਣ ਗਾ ਸਕਦਾ ਹੈ? ਕਿਵੇਂ ਮਨ ਕਰਕੇ ਜੀਵ ਪਰਮੇਸ਼ਰ ਦੇ ਗੁਣ ਗਾਵੇ? ਕਿਉਂਕਿ ਮਨ ਤਾਂ ਟਿਕਦਾ ਨਹੀਂ ਹੈ। ਇਹ ਸਾਧ ਸੰਗਤ ਜੀ ਬੜਾ ਵੱਡਾ ਮਨ ਦੇ ਅੰਦਰ ਸ਼ੰਕਾ ਵੀ ਹੈ ਤੇ ਪ੍ਰਸ਼ਨ ਵੀ ਬਣਦਾ ਹੈ ਬਹੁਤ ਵਾਰ ਕਿ ਜੇ ਮਨ ਟਿਕਦਾ ਨਹੀਂ ਤੇ ਫਿਰ ਗੁਰਬਾਣੀ ਪੜ੍ਹਨ ਦਾ ਕੀ ਲਾਭ ਹੈ? ਮਨ ਟਿਕਦਾ ਨਹੀਂ ਤੇ ਫਿਰ ਨਾਮ ਨਹੀਂ ਜਪਣਾ ਚਾਹੀਦਾ। ਸਾਧ ਸੰਗਤ ਜੀ ਠੀਕ ਹੈ, ਇੱਕ ਪੱਖ ਦੇ ਵਿੱਚੋਂ ਵਿਚਾਰ ਕਰ ਲਈਏ ਕਿ ਜੇ ਮਨ ਨਹੀਂ ਟਿਕਦਾ ਤੇ ਇਵੇਂ ਨਹੀਂ ਕਰਨਾ ਚਾਹੀਦਾ। ਗੁਰੂ ਕੀ ਬਾਣੀ ਤੋਂ ਬਿਨਾਂ ਜਾਂ ਸਿਮਰਨ ਤੋਂ ਬਿਨਾਂ ਹੋਰ ਕੋਈ ਦੁਨੀਆ ਦਾ ਸਾਧਨ ਹੈਗਾ ਜਿਹਦੇ ਦੁਆਰਾ ਮਨ ਨੂੰ ਟਿਕਾਇਆ ਜਾ ਸਕਦਾ? ਕੋਈ ਸੰਸਾਰ ਭਰ ਦੇ ਅੰਦਰ ਐਸਾ ਸਾਧਨ ਨਹੀਂ ਹੈ ਜਿਸ ਦੇ ਨਾਲ ਸਾਧ ਸੰਗਤ ਜੀ ਮਨ ਨੂੰ ਟਿਕਾਇਆ ਜਾ ਸਕਦਾ ਹੈ। ਠੀਕ ਹੈ, ਕੋਈ ਯਤਨ ਤਾਂ ਕੋਈ ਸਮਾਂ ਤਾਂ ਕੋਈ ਨਾ ਕੋਈ ਲੱਗਦਾ ਹੀ ਹੈ ਮਨ ਨੂੰ ਟਿਕਾਉਣ ਦੇ ਵਾਸਤੇ। ਗਰੀਬ ਨਵਾਜ਼ ਸਤਿਗੁਰੂ ਜੀ ਕਿਰਪਾ ਕਰ ਦੇਣ ਤਾਂ ਮਨ ਟਿਕਦਾ। ਪਰ ਇਹ ਹੈ ਕਿ ਗੁਰੂ ਕੀ ਬਾਣੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਕਦੇ ਇਸ ਮਨ ਨੂੰ ਟਿਕਾਇਆ ਵੀ ਨਹੀਂ ਜਾ ਸਕਦਾ। ਹੋਰ ਜਿੰਨੇ ਮਰਜ਼ੀ ਕੋਈ ਸਾਧਨ ਕਰ ਕਰਕੇ ਦੇਖ ਲਵੇ। ਤੋ ਇਸ ਲਈ ਗੁਰਬਾਣੀ ਪੜ੍ਹਨ ਦੇ ਨਾਲ, ਸਿਮਰਨ ਕਰਨ ਦੇ ਨਾਲ ਹੀ ਸਾਧ ਸੰਗਤ ਜੀ ਮਨ ਟਿਕਦਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ, ਮਨੂਆ ਦਹਿ ਦਿਸ ਧਾਵੰਦਾ, ਉਹ ਕੈਸੇ ਹਰ ਗੁਣ ਗਾਵੇ। ਇਹ ਮਨ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਦੇ ਗੁਣ ਗਾ ਸਕਦਾ? ਇਹ ਮਨ ਤਾਂ ਹਰ ਸਮੇਂ ਜੀਵ ਭਟਕਦਾ ਹੀ ਰਹਿੰਦਾ ਹੈ। ਦਸਾਂ ਦਿਸ਼ਾਵਾਂ ਵਿੱਚ ਬਾਰ-ਬਾਰ ਸੰਕਲਪਾਂ ਵਿਕਲਪਾਂ ਰੂਪੀ ਪੰਖਾਂ ਦੇ ਨਾਲ ਉੱਡਦਾ ਰਹਿੰਦਾ ਹੈ। ਇੰਦਰੀ ਵਿਆਪ ਰਹੀ ਅਧਿਕਾਈ। ਤੇ ਜਿਹੜੀਆਂ ਇੰਦਰੀਆਂ ਹਨ ਸਾਧ ਸੰਗਤ ਜੀ, ਉਹ ਵੀ ਵਿਸ਼ੇ ਸੁੱਖਾਂ ਨੂੰ ਪਾਉਣ ਦੇ ਵਿੱਚ ਹਰ ਸਮੇਂ ਵਿਕਾਰਾਂ ਦੇ ਵਿੱਚ ਹੀ ਮਹਾਰਾਜ ਕਹਿੰਦੇ ਗ੍ਰਸਤ ਹੋ ਰਹੀਆਂ ਨੇ। ਅੱਖਾਂ ਪਰਾਏ ਰੂਪਾਂ ਨੂੰ ਤੱਕਣ ਦੇ ਵਿੱਚ, ਜ਼ੁਬਾਨ ਪਰਾਈ ਨਿੰਦਿਆ, ਝੂਠ ਬੋਲਣ ਦੇ ਵਿੱਚ, ਸੰਸਾਰ ਭਰ ਦੀਆਂ ਗੱਲਾਂ ਕਰਨ ਦੇ ਵਿੱਚ ਹੀ ਹਰ ਸਮੇਂ ਲੱਗੀ ਰਹਿੰਦੀ ਹੈ। ਤੋ ਇਸੇ ਪ੍ਰਕਾਰ ਕੰਨ ਵੀ ਸਾਧ ਸੰਗਤ ਜੀ ਲੱਚਰਪਣਾ ਸੁਣਨ ਦੇ ਵਿੱਚ ਹੀ ਹਰ ਸਮੇਂ ਲੱਗੇ ਰਹਿੰਦੇ ਨੇ। ਮਹਾਰਾਜ ਕਹਿੰਦੇ ਜਿਹੜੀ ਇੰਦਰੀਆਂ ਹਨ ਇਹ ਸਾਧ ਸੰਗਤ ਜੀ ਵਿਸ਼ੇ ਸੁੱਖਾਂ ਨੂੰ ਪਾਉਣ ਦੇ ਵਾਸਤੇ ਹਰ ਸਮੇਂ ਲੱਗੀਆਂ ਹਨ। ਕਾਮ ਕ੍ਰੋਧ ਨਿਤ ਸੰਤਾਵੈ। ਤੇ ਜਿਹੜੇ ਪ੍ਰਬਲ ਵਿਕਾਰ ਹਨ, ਕਾਮ ਕ੍ਰੋਧ ਆਦਿਕ ਨਿਤ ਹੀ ਮਹਾਰਾਜ ਕਹਿੰਦੇ ਜੀਵ ਨੂੰ ਸਤਾਉਂਦੇ ਹੈ, ਨਿਤ ਹੀ ਦੁਖੀ ਕਰਦੇ ਹਨ। ਇਹ ਦੁਖਦਾਇਕ ਜਿਹੜੇ ਪ੍ਰਬਲ ਵਿਕਾਰ ਹੈ ਨਾ, ਬਾਰ-ਬਾਰ ਜੀਵ ਨੂੰ ਦੁਖੀ ਕਰਦੇ ਹੈ, ਸਤਾਉਂਦੇ ਰਹਿੰਦੇ ਹਨ। ਜਿਵੇਂ ਕਿਹਾ ਜਾਂਦਾ ਕਿ ਕੋਈ ਟਿਕ ਕਰਕੇ ਬੈਠਣ ਦਾ ਯਤਨ ਕਰੇ ਨਾ ਤੇ ਉਹਨੂੰ ਬਾਰ-ਬਾਰ ਕੋਈ ਦੁਖੀ ਕਰੀ ਜਾਵੇ ਜਾਂ ਲਾਗੇ ਰੌਲਾ ਪਾਈ ਜਾਵੇ ਜਾਂ ਖਿੱਚ ਧੂ ਕਰੀ ਜਾਵੇ। ਇੱਕ ਜਾਣਾ ਕਹੇ ਕਿ ਮੇਰੇ ਨਾਲ ਚੱਲ, ਦੂਜਾ ਕਹੇ ਕਿ ਮੇਰੇ ਨਾਲ ਚੱਲ,
ਇਦਾਂ ਦੀ ਸਾਧ ਸੰਗਤ ਜੀ ਇਹਨਾਂ ਵਿਕਾਰਾਂ ਦੀ ਹਾਲਤ ਹੈ। ਮਨ ਨੂੰ ਕਦੇ ਟੇਕੇ ਬੈਠਣ ਹੀ ਨਹੀਂ ਦਿੰਦੇ ਚੈਨ ਦੇ ਨਾਲ, ਬਾਰ-ਬਾਰ ਸਤਾਉਂਦੇ ਰਹਿੰਦੇ ਹਨ। ਸਾਧ ਸੰਗਤ ਜੀ ਮੰਦੀ ਵਾਸ਼ਨਾ ਧਾਰਨ ਕਰ ਲੈਂਦਾ, ਪਾਪ ਕਰਨ ਵਾਸਤੇ ਕਾਮ ਪ੍ਰੇਰਦਾ ਰਹਿੰਦਾ ਹੈ, ਖਿੱਚ ਧੂ ਕਰਦਾ ਰਹਿੰਦਾ, ਕਦੇ ਕ੍ਰੋਧ ਜੀਵ ਨੂੰ ਝਗੜਾ ਕਰਨ ਦੇ ਵੱਲ ਖਿੱਚਦਾ ਰਹਿੰਦਾ। ਤੋ ਇਸੇ ਪ੍ਰਕਾਰ ਕਦੇ ਲੋਭ ਹੈ, ਇਹ ਪਦਾਰਥਾਂ ਨੂੰ ਹੋਰ ਵੀ ਇਕੱਤਰ ਕਰਨ ਦੇ ਵਿੱਚ ਖਿੱਚਦਾ ਰਹਿੰਦਾ, ਕਦੇ ਸਰੀਰਾਂ ਦਾ ਮੋਹ, ਕਦੇ ਹੰਕਾਰ ਤਾਂ ਹਰ ਸਮੇਂ ਰਹਿੰਦਾ ਹੈ। ਬਾਰ-ਬਾਰ ਹੰਕਾਰ ਦੇ ਨਸ਼ੇ ਵਿੱਚ ਹੀ ਜੀਵ ਡਿੰਗਾ ਮਾਰਦਾ ਰਹਿੰਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਕਾਮ ਕ੍ਰੋਧ ਨਿਤ ਸੰਤਾਵੈ, ਨਿਤ ਹੀ ਸਤਾਉਂਦੇ ਰਹਿੰਦੇ, ਕਦੇ ਚੈਨ ਦੇ ਨਾਲ ਮਨ ਨੂੰ ਟਿਕਣ ਹੀ ਨਹੀਂ ਦਿੰਦੇ। ਕਦੇ ਵੀ ਮਹਾਰਾਜ ਕਹਿੰਦੇ ਮਨ ਟਿਕਦਾ ਨਹੀਂ ਹੈ ਇਹਨਾਂ ਵਿਕਾਰਾਂ ਦੇ ਗ੍ਰਸਤ ਹੋਣੇ ਕਰਕੇ। ਤੇ ਗਰੀਬ ਨਵਾਜ ਸਤਿਗੁਰੂ ਜੀ ਦਾ ਬਚਨ ਆਉਂਦਾ ਗੁਰਬਾਣੀ ਅੰਦਰ ਕਿ ਜੇਕਰ ਸਾਧ ਸੰਗਤ ਜੀ ਜੀਵ ਦੇ ਜਿਵੇਂ 3 ਅਵਸਥਾਵਾਂ ਨੇ, ਬਾਲਕ, ਜਵਾਨੀ ਤੇ ਬਿਰਧ ਅਵਸਥਾ, ਜੇ ਜੀਵਨ ਦੇ ਅੰਦਰ ਪਰਮਾਤਮਾ ਦਾ ਭਜਨ ਨਾ ਕੀਤਾ ਹੋਵੇ, ਸਾਧ ਸੰਗਤ ਜੀ ਭਾਵੇਂ ਕਾਲਿਆਂ ਤੋਂ ਚਿੱਟੇ ਕੇਸ ਹੋ ਜਾਂਦੇ ਆ, ਦੁੱਧ ਵਰਗੇ, ਭਾਵ ਬਿਰਧ ਅਵਸਥਾ ਆ ਜਾਂਦੀ ਹੈ, ਤਾਂ ਕਾਮ ਪਵ ਸਮਾਧਾਣੀ, ਜਿਹੜਾ ਸਾਧ ਸੰਗਤ ਜੀ ਵਿਕਾਰਾਂ ਦਾ ਕਾਮ ਰੂਪੀ ਮਧਾਣਾ ਨਾ, ਫਿਰ ਵੀ ਜੀਵ ਦੇ ਅੰਦਰ ਰੜਕਣਾ ਪਾ ਹੀ ਛੱਡਦਾ ਹੈ। ਵਿਕਾਰਾਂ ਦੀਆਂ ਵਿਚਾਰਾਂ ਤਾਂ ਵੀ ਅੰਦਰ ਜੀਵ ਦੇ ਹਰ ਸਮੇਂ ਰੜਕਦੀਆਂ ਰਹਿੰਦੀਆਂ ਨੇ। ਇਦਾਂ ਦੀ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਜੀਵ ਦੀ ਹਾਲਤ ਬਣੀ ਰਹਿੰਦੀ ਹੈ। ਤੇ ਇਸ ਕਰਕੇ ਕਿਵੇਂ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਗੁਣ ਗਾਵੇ, ਮਨੁਆ ਦਹਿ ਦਿਸ ਧਾਵਦਾ, ਉਹ ਕੈਸੇ ਹਰ ਗੁਣ ਗਾਵੇ। ਤੇ ਹਰ ਸਮੇਂ ਜਿਹੜੇ ਇੰਦਰੀਆਂ ਵਿੱਚ ਵਿਸ਼ੇ ਸੁੱਖਾਂ ਨੂੰ ਮੰਨਣ ਦੇ ਵਿੱਚ ਹੀ ਲੱਗੀਆਂ ਨੇ, ਤੇ ਨਿਤ ਹੀ ਮਹਾਰਾਜ ਕਹਿੰਦੇ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਹੈ, ਨਿਤ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਨੂੰ ਸਤਾਉਂਦੇ ਰਹਿੰਦੇ ਹਨ। ਹਰ ਸਮੇਂ ਬਾਰ-ਬਾਰ ਕਦੇ ਵੀ ਚੈਨ ਦੇ ਨਾਲ ਟਿਕਣ ਨਹੀਂ ਬੈਠਣ ਦਿੰਦੇ। ਤੇ ਸਤਿਗੁਰੂ ਜੀ ਦੇ ਵਚਨ ਹਨ, ਹੈ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ। ਬਹੁਤੇ ਜੂਨਾਂ ਵਿੱਚ ਪਰਮਾਉਣਾ ਕਰਦੇ ਆ। ਤੋ ਇਸੇ ਪ੍ਰਕਾਰ ਹੈ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਪਰਜਤੇ। ਇਹ 5 ਵਿਕਾਰਾਂ ਦੇ ਪ੍ਰਥਾਏ ਮਹਾਰਾਜ ਸਾਹਿਬ ਜੀ ਨੇ ਇੱਕ ਕਰਕੇ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ ਕਿ ਜਦੋਂ ਕ੍ਰੋਧ ਦੇ ਵਸ ਹੁੰਦਾ, ਥੋੜੀ ਜਿੰਨੀ ਵਿਰੰਚਕ ਮਾਤਰ ਵੀ ਜੀਵ ਦੇ ਮਨ ਦੇ ਅੰਦਰ ਦਇਆ ਨਹੀਂ ਪੈਦਾ ਹੁੰਦੀ। ਕ੍ਰੋਧੀ ਬੰਦਾ ਦਇਆ ਵਾਲ ਨਹੀਂ ਹੁੰਦਾ, ਹਰ ਸਮੇਂ ਕ੍ਰੋਧ ਦੇ ਸਹਿਤ ਹੋ ਕੇ ਝਗੜਦਾ ਰਹਿੰਦਾ, ਹਰ ਸਮੇਂ ਲੜਦਾ ਰਹਿੰਦਾ, ਕਦੇ ਕਿਸੇ ਗੱਲ ਪੈ ਗਿਆ, ਕਦੇ ਕਿਸੇ ਗੱਲ ਪੈ ਗਿਆ। ਇਦਾਂ ਦੀ ਮਹਾਰਾਜ ਕਹਿੰਦੇ ਹਾਲਤ ਬਣੀ ਰਹਿੰਦੀ ਹੈ। ਤਾਂ ਹਜ਼ੂਰ ਕਹਿੰਦੇ ਹੈ ਜੀਵਾ ਇਹ ਕਿਵੇਂ ਪਰਮਾਤਮਾ ਦੇ ਗੁਣ ਗਾਉਣਾ ਕਰੇ। ਇਹ ਤਾਂ ਹਰ ਸਮੇਂ ਵਿਸ਼ੇ ਸੁੱਖਾਂ ਨੂੰ ਮੰਨਣ ਦੇ ਵਿੱਚ ਹੀ ਲੱਗਾ ਹੈ। ਵਾਹੋ ਵਾਹੋ ਸਹਜੇ ਗੁਣ ਰਬੀਜੈ। ਤੇ ਮਹਾਰਾਜ ਸਾਹਿਬ ਜੀ ਨੂੰ ਫਿਰ ਬੇਨਤੀ ਕਰਦੇ ਨੇ, ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਦੱਸੋ। ਸਤਿਗੁਰੂ ਜੀ ਕਹਿੰਦੇ ਇੱਕ ਹੱਲ ਹੋ ਸਕਦਾ ਹੈ, ਜੇ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰੀ ਜਾਵੇ, ਮਨ ਟਿਕੇ ਭਾਵੇਂ ਨਾ ਟਿਕੇ। ਕਹੀ ਜਾਵੇ ਮਹਾਰਾਜ ਵਾਹੋ ਆਪ ਜੀ ਦਾ ਸਰੂਪ ਬੜਾ ਅਚਰਜ ਹੈ, ਵਾਹ ਮਹਾਰਾਜ ਹੈਰਾਨੀਜਨਕ ਆਪ ਜੀ ਦਾ ਸਰੂਪ ਹੈ। ਮਹਾਰਾਜ ਅਚੰਭੇ ਦੀਆਂ ਆਪ ਜੀ ਦੀਆਂ ਲੀਲਾ ਨੇ। ਹੇ ਗਰੀਬ ਨਵਾਜ ਪਰੇ ਤੋਂ ਪਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸਵਰੂਪ ਹੈ। ਪਿਆਰ ਵਿੱਚ ਭਿੱਜ ਕੇ ਪਰਮਾਤਮਾ ਦੇ ਗੁਣ ਗਾਈ ਜਾਵੇ, ਗਾਈ ਜਾਵੇ। ਇੱਕ ਨਾ ਇੱਕ ਦਿਨ ਮਨ ਟੇਕ ਹੀ ਜਾਣਾ ਹੈ, ਕਿਉਂਕਿ ਜਿਹੜੇ ਪਾਪ ਕਰਮਾਂ ਦੀ ਪੂਰਬਲੇ ਜਨਮਾਂ ਦੀ ਲੱਗੀ ਹੋਈ ਜੀਵ ਦੇ ਮਨ ਦੇ ਉੱਪਰ ਮੈਲੇ ਆ ਨਾ, ਇਹੋ ਹੀ ਅਸਲ ਦੇ ਵਿੱਚ ਮਨ ਨੂੰ ਟਿਕਣ ਨਹੀਂ ਦਿੰਦੀ। ਤੇ ਕੀ ਪਤਾ ਕਿੰਨੀ ਕੁ ਮੈਲ ਚੜੀ ਹੋਈ ਹੈ ਪੂਰਬਲੇ ਜਨਮਾਂ ਦੀ। ਇਸ ਜਨਮ ਦਾ ਕੋਈ ਸਾਨੂੰ ਗਿਆਨ ਨਹੀਂ ਕਿ ਇਸ ਜਨਮ ਦੇ ਵਿੱਚ ਵੀ ਕਿੰਨੇ ਕੁ ਪਾਪ ਕੀਤੇ ਹੋਏ ਆ। ਪਤਾ ਹੀ ਨਹੀਂ ਚੱਲਦਾ, ਖਿਨ ਖਿਨ ਮਾਤਰ ਸਮੇਂ ਵਿੱਚ ਕਦਮ ਕਦਮ ਤੇ ਕਿੰਨੀਆਂ ਭੁੱਲਾਂ ਹੋ ਜਾਂਦੀਆਂ ਨੇ। ਤੇ ਪੂਰਬਲੇ ਜਨਮਾਂ ਦਾ ਭਲਾ ਕੀ ਗਿਆਨ ਹੋ ਸਕਦਾ। ਉਹ ਹੀ ਸਾਧ ਸੰਗਤ ਜੀ ਜਿਹੜੇ ਮਾੜੇ ਕਰਮਾਂ ਦੇ ਬੀਜੇ ਹੋਏ ਬੀਜ ਹੈ ਨਾ, ਮਨ ਤੇ ਚੜੀ ਹੋਈ ਜਿਹੜੀ ਪਾਪ ਕਰਮਾਂ ਦੀ ਮੈਲ ਹੈ, ਅਸਲ ਦੇ ਵਿੱਚ ਮਹਾਰਾਜ ਕਹਿੰਦੇ ਉਹ ਹੀ ਤੇਰੇ ਮਨ ਨੂੰ ਟਿਕਣ ਨਹੀਂ ਦਿੰਦੀ। ਤੇ ਜਦੋਂ ਤੱਕ ਮਨ ਦੀ ਮੈਲ ਨਹੀਂ ਲੈਂਦੀ, ਉਦੋਂ ਤੱਕ ਮਨ ਟਿਕਦਾ ਨਹੀਂ। ਤੇ ਮਨ ਦੀ ਮੈਲ ਪਰਮੇਸ਼ਰ ਦੇ ਨਾਮ ਰੂਪੀ ਸਾਧਨ ਤੋਂ ਬਿਨਾਂ ਕਦੇ ਲਾਈ ਵੀ ਨਹੀਂ ਜਾ ਸਕਦੀ। ਜੇ ਵਾਹਿਗੁਰੂ ਦੇ ਗੁਣ ਗਾਏ ਜਾਣ, ਗੁਣ ਗਾਵਤ ਤੇਰੀ ਉਤਰ ਸਮੈਲ।
ਹੇ ਜੀਵ ਪ੍ਰਮਾਤਮਾ ਦੇ ਗੁਣ ਗਾਇਆ ਕਰ, ਤੇਰੇ ਮਨ ਦੀ ਮੈਲ ਲਹਿ ਜਾਵੇਗੀ। ਜਿਵੇਂ ਜਿਵੇਂ ਪਰਮੇਸ਼ਰ ਦੇ ਗੁਣ ਗਾਈ ਜਾਵੇਗਾ, ਤਿਵੇਂ ਤਿਵੇਂ ਤੇਰਾ ਮਨ ਸ਼ੁੱਧ ਹੋਈ ਜਾਵੇਗਾ। ਜਦੋਂ ਮਨ ਸ਼ੁੱਧ ਹੋ ਗਿਆ ਤੇ ਸਾਧ ਸੰਗਤ ਜੀ ਫਿਰ ਮਨ ਨੂੰ ਬਹੁਤਾ ਯਤਨ ਵੀ ਨਹੀਂ ਕੀਤਾ ਜਾਣਾ ਕਿ ਕਿਵੇਂ ਟਿਕਾਵਾਂ, ਆਪਣੇ ਆਪ ਹੀ ਸੁਤੇ ਸਿੱਧੀ ਮਨ ਟਿਕਣ ਲੱਗ ਪੈਂਦਾ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਮੁੱਖ ਵਾਕ ਹੈ ਕਿ ਮਨ ਅਸ਼ੁੱਧ ਸੋਨੇ ਦੀ ਤਰ੍ਹਾਂ ਹੈ। ਮਨ ਜਿਹੜਾ ਹੈ ਨਾ ਸਾਧ ਸੰਗਤ ਜੀ ਅਸ਼ੁੱਧ ਸੋਨੇ ਦੀ ਤਰ੍ਹਾਂ, ਜਦੋਂ ਤੱਕ ਟਿਕਦਾ ਨਹੀਂ ਹੈ। ਤੇ ਅਸ਼ੁੱਧ ਸੋਨੇ ਨੂੰ ਜਦੋਂ ਸੁਨਿਆਰਾ ਕੁਠਾਲ ਦੇ ਵਿੱਚ ਪਾ ਕੇ ਅੱਗ ਦੇ ਤਪਾਉਂਦਾ, ਉਹ ਕਮਲਿਆਂ ਦੀ ਤਰ੍ਹਾਂ ਮਹਾਰਾਜ ਕਹਿੰਦੇ ਕਿਵੇਂ ਭਟਕਦਾ ਹੈ, ਕੁਠਾਲ ਦੇ ਵਿੱਚ ਪਿਆ ਹੋਇਆ ਹੈ। ਜਦੋਂ ਤੱਕ 12 ਵੰਨੀ ਦਾ ਸੁੱਧ ਨਹੀਂ ਨਾ ਬਣ ਜਾਂਦਾ, ਉਦੋਂ ਤੱਕ ਅਸ਼ੁੱਧ ਸੋਨਾ ਕੁਠਾਲ ਦੇ ਵਿੱਚ ਟਿਕਦਾ ਨਹੀਂ ਹੈ। ਮਹਾਰਾਜ ਕਹਿੰਦੇ ਮਨ ਦੀ ਵੀ ਅਜਿਹੀ ਹਾਲਤ ਹੈ। ਜਿਉਂ ਕਨਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ, ਜਬ ਤੇ ਸੁਧ ਪਏ ਹੈ ਬਾਰਹੇ ਤਬ ਤੇ ਥਾਨ ਥਿਰੋ। ਜਦੋਂ 12 ਵੰਨੀ ਦਾ ਸੁੱਧ ਹੋ ਜਾਂਦਾ ਫਿਰ ਭਾਵੇਂ ਅੱਗ ਤੇ ਤਪੀ ਜਾਵੇ, ਉਹਨੂੰ ਕੋਈ ਪਰਵਾਹ ਨਹੀਂ, ਫਿਰ ਟਿਕਿਆ ਰਹਿੰਦਾ। ਇਸੇ ਤਰ੍ਹਾਂ ਮਨ ਦੀ ਹਾਲਤ ਹੈ। ਜਦੋਂ ਤੱਕ ਪਾਪ ਕਰਮਾਂ ਰੂਪੀ ਜਿਹੜੀ ਮੈਲ ਜਿਹੜੀ ਲੱਗੀ ਹੈ ਨਾ, ਮਿਲਾਵਟ ਦੇ ਨਾਲ ਭਰਿਆ ਹੋਇਆ ਹੈ, ਉਦੋਂ ਤੱਕ ਮਨ ਜਿਹੜਾ ਹੈ ਭਟਕਦਾ ਹੈ, ਬਹੁਤਾ ਭਟਕਦਾ ਹੈ। ਤੇ ਸਾਧ ਸੰਗਤ ਜੀ ਵਿਚਾਰ ਕਰਕੇ ਦੇਖਣਾ, ਸਗੋਂ ਪਹਿਲਾਂ ਗੁਰੂ ਕੀ ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਸਗੋਂ ਜ਼ਿਆਦਾ ਭਟਕਦਾ ਜੀ। ਸਗੋਂ ਬਹੁਤਾ ਬਾਰ-ਬਾਰ ਕਦੇ ਕਿਸੇ ਤਰ੍ਹਾਂ ਦੇ ਫੁਰਨੇ, ਕਦੇ ਕਿਸੇ ਤਰ੍ਹਾਂ ਦੇ ਮਨ ਦੇ ਅੰਦਰ ਫੁਰਨੇ ਪੈਦਾ ਹੋਈ ਜਾਂਦੇ ਆ, ਬਹੁਤਾ ਬਾਰ-ਬਾਰ ਭਟਕਦਾ ਹੈ। ਤੇ ਜਦੋਂ ਮਹਾਰਾਜ ਸਾਹਿਬ ਜੀ ਕਹਿੰਦੇ ਬ੍ਰਹਮਾ ਇਹ ਪ੍ਰਚੰਡ ਸ਼ਬਦ ਰੂਪੀ ਪ੍ਰਚੰਡ ਅਗਨੀ ਤੇ ਮਨ ਨੂੰ ਸਾਧ ਸੰਗਤ ਜੀ ਤਪਾਇਆ ਜਾਂਦਾ ਹੈ, ਇਹ ਫਿਰ ਇੱਕ ਨਾ ਇੱਕ ਦਿਨ ਮਨ ਆਖਰਕਾਰ ਸ਼ੁੱਧ ਹੋਣੇ ਕਰਕੇ ਟੇਕੀ ਜਾਣਾ ਕਰਦਾ ਹੈ। ਅਸ਼ੁੱਧ ਸੋਨੇ ਦੀ ਤਰ੍ਹਾਂ ਮਨ ਭਟਕਦਾ ਤਾਂ ਜ਼ਰੂਰ ਹੈ, ਪਰ ਤਪਦਾ ਜਿਵੇਂ ਜਿਵੇਂ ਇਹਦੀ ਮੈਲ ਲਹਿਦੀ ਜਾਂਦੀ ਹੈ ਨਾ, ਪਰਮੇਸ਼ਰ ਦੇ ਗੁਣ ਗਾਉਂਦਿਆਂ ਫਿਰ ਤਿਵੇਂ ਟਿਕਣਾ ਸ਼ੁਰੂ ਹੋ ਜਾਂਦਾ ਹੈ। ਅੱਜ ਹੋਰ ਕੱਲ ਹੋਰ, ਇਉਂ ਫਿਰ ਸਾਧ ਸੰਗਤ ਜੀ ਜਿਵੇਂ ਜਿਵੇਂ ਜੀਵ ਕਮਾਈ ਕਰਦਾ ਜਾਂ ਕੋਈ ਮਨੁੱਖ ਘਾਲਦਾ ਹੈ ਮੰਜ਼ਿਲ ਤੇ ਪਹੁੰਚਣ ਦੇ ਲਈ, ਉਹ ਜਿਵੇਂ ਜਿਵੇਂ ਪੌੜੀਆਂ ਚੜ੍ਹਦਾ ਜਾਂਦਾ ਤਿਵੇਂ ਮੰਜ਼ਿਲ ਉਹਦੀ ਨੇੜੇ ਆਈ ਜਾਂਦੀ ਹੈ। ਤੋ ਸ਼ਬਦ ਦਾ ਅਭਿਆਸ ਰੂਪੀ ਭਾਵ ਸ਼ਬਦ ਦੀ ਕਮਾਈ ਦੀਆਂ ਪੌੜੀਆਂ ਜਿਵੇਂ ਜਿਵੇਂ ਜੀਵ ਚੜ੍ਹਦਾ ਹੈ, ਇੱਕ ਨਾ ਇੱਕ ਦਿਨ ਫਿਰ ਮਨ ਨੂੰ ਟਿਕਾਈ ਲੈਣਾ ਕਰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਉਚਾਰਨ ਕਰ ਰਹੇ ਨੇ, ਵਾਹੋ ਵਾਹੋ ਸਹਿਜੇ ਗੁਣ ਰਵੀਜਾ ਕਹਿੰਦੇ ਨੇ ਉਚਾਰਨ ਕਰਨੇ ਨੂੰ। हे ਪ੍ਰਾਣਾ ਤਾਰੇ ਜੀਵ, ਸਹਿਜੇ ਸਹਿਜੇ ਪ੍ਰਮਾਤਮਾ ਦੇ ਗੁਣ ਗਾਈ ਜਾਇਆ ਕਰ। ਸਹਿਜੇ ਸਹਿਜੇ ਵਿਚਾਰ ਕਰਕੇ ਪਰਮੇਸ਼ਰ ਦੇ ਗੁਣ ਗਾ, ਰੱਬ ਦੇ ਗੁਣਾਂ ਨੂੰ ਚੇਤੇ ਕਰਕੇ, ਪਰਮਾਤਮਾ ਦੇ ਉਪਕਾਰ ਚੇਤੇ ਕਰਕੇ ਪਰਮੇਸ਼ਰ ਨੂੰ, ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਕਰ। ਆਪਣੇ ਤੇ ਯਾਦ ਕਰ ਲੈ, ਮੇਰੇ ਤੇ ਕਿੰਨੇ ਉਪਕਾਰ ਕੀਤੇ ਨੇ ਪਰਮਾਤਮਾ ਨੇ। ਜੇ ਹੋਰਾਂ ਤੇ ਨਹੀਂ ਤਾਂ ਆਪਣੇ ਤੇ ਚੇਤੇ ਕਰੀ ਚੱਲ। ਇਹ ਵੀ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਹੀ ਬਣ ਜਾਣਗੇ ਜੇ ਰੱਬ ਦੇ ਉਪਕਾਰਾਂ ਨੂੰ ਚੇਤੇ ਕਰਕੇ ਧੰਨਵਾਦ ਕਰੀ ਜਾਵੇ। ਮਹਾਰਾਜ ਕਿੰਨੇ ਆਪ ਜੀ ਨੇ ਸੁਖ ਬਖਸ਼ੇ ਨੇ, ਗਰੀਬ ਨਵਾਜ ਕਿੰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਆਪਣੇ ਚਰਨਾਂ ਦਾ ਪਿਆਰ ਬਖਸ਼ਿਆ। ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰਕੇ ਬਾਰ-ਬਾਰ ਪ੍ਰਮਾਤਮਾ ਦਾ ਧੰਨਵਾਦ ਕਰੀ ਜਾਇਆ ਕਰ। ਵਾਹੋ ਵਾਹੋ, ਪਰਮੇਸ਼ਰ ਤੋਂ ਬੜਾ ਅਚਰਜ ਹੈ, ਬੜਾ ਹੈਰਾਨੀਜਨਕ ਹੈ। ਔਰ ਇਸੇ ਪ੍ਰਕਾਰ ਜਾਂ ਫਿਰ ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ, ਬਾਰ-ਬਾਰ ਪਰਮੇਸ਼ਰ ਨੂੰ ਯਾਦ ਕਰਿਆ ਕਰ। ਰਾਮ ਨਾਮ ਇਸ ਯੁਗ ਮਹਿ ਦੁਰਲਭ ਹੈ, ਕਿਉਂਕਿ ਪਰਮੇਸ਼ਰ ਦਾ ਜੋ ਨਾਮ ਹੈ ਨਾ ਇਸ ਯੁਗ ਦੇ ਅੰਦਰ ਬੜਾ ਦੁਰਲਭ ਹੈ। ਭਾਵੇਂ ਸਾਧ ਸੰਗਤ ਜੀ ਸਤਯੁਗ ਦੇ ਵਿੱਚ ਵੀ, ਭਾਵੇਂ ਤ੍ਰੇਤਾ ਹੈ ਚਾਹੇ ਦੁਆਪਰ ਹੈ ਜਾਂ ਹੁਣ ਕਲਯੁਗ ਦਾ ਭਿਆਨਕ ਸਮਾਂ ਹੈ, ਭਾਵੇਂ ਹਰ ਯੁੱਗ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਮਹਾਨਤਾ, ਨਾਮ ਤੋਂ ਬਿਨਾਂ ਕੋਈ ਜੀਵ ਕਿਸੇ ਜੀਵ ਦਾ ਪਾਰ ਉਤਾਰਾ ਨਹੀਂ ਹੈ। ਤੋ ਇਸੇ ਪ੍ਰਕਾਰ ਪਰ ਕਲਯੁਗ ਦੇ ਭਿਆਨਕ ਸਮੇਂ ਅੰਦਰ ਵਿਸ਼ੇਸ਼ ਕਰਕੇ ਨਾਮ ਦੀ ਪ੍ਰਧਾਨਤਾ ਹੈ। ਕਿਉਂਕਿ ਜਿਵੇਂ ਅਸੀਂ ਵਚਨ ਪੜ੍ਹਦੇ ਹਾਂ, ਸਤਯੁਗ ਸਤ ਤੇਤਾ ਜੱਗੀ, ਦੁਆਪਰ ਪੂਜਾ ਬਾਲੀ ਘਾਲਾ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ ਔਰ ਕਹਿੰਦੇ ਹਨ, ਕਲਯੁਗ ਗੁਰਮੁਖ ਨਾਮ ਲੈ ਪਾਰ ਪਵੈ ਭਵਜਲ ਪਰਨਾਲਾ।
ਕਲਯੁਗ ਦੇ ਭਿਆਨਕ ਸਮੇਂ ਅੰਦਰ ਗੁਰਮੁਖ ਪਿਆਰੇ ਨਾਮ ਜਪ ਕੇ ਭਵ ਸਾਗਰ ਤੋਂ ਪਾਰ ਹੋ ਰਹੇ ਹੈ। ਕੇਵਲ ਪਰਮੇਸ਼ਰ ਦੇ ਨਾਮ ਦਾ ਆਸਰਾ ਲਿਆ ਹੈ। ਕਿੰਨਾ ਦੁਰਲੱਭ ਹੈ ਸਾਧ ਸੰਗਤ ਜੀ, ਇਤਨਾ ਜ਼ਿਆਦਾ ਦੁਰਲੱਭ ਹੈ ਕਿ ਕੋਈ ਉਦਾਹਰਣ ਵੀ ਨਹੀਂ ਦਿੱਤੀ ਜਾ ਸਕਦੀ ਕਿ ਇੰਨਾ ਕੋ ਦੁਰਲੱਭ ਹੈ ਪਰਮੇਸ਼ਰ ਦਾ ਨਾਮ। ਮਨੁੱਖ ਜਿੰਨਾ ਮਰਜ਼ੀ ਕੋਈ ਯਤਨ ਕਰ ਕਰਕੇ ਦੇਖ ਲਵੇ, ਸਾਧ ਸੰਗਤ ਜੀ ਵਾਹਿਗੁਰੂ ਦਾ ਨਾਮ ਆਪਣੇ ਬਲ ਦੇ ਨਾਲ ਨਹੀਂ ਕਦੇ ਵੀ ਪ੍ਰਾਪਤ ਕੀਤਾ ਜਾ ਸਕਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਰਾਮ ਨਾਮ ਇਸ ਯੁੱਗ ਮਹਿ ਦੁਰਲੱਭ ਹੈ। ਹੇ ਗੁਰਸਿੱਖ, ਪਰਮੇਸ਼ਰ ਦਾ ਨਾਮ ਕਲਯੁਗ ਦੇ ਭਿਆਨਕ ਸਮੇਂ ਅੰਦਰ ਬੜਾ ਹੀ ਦੁਰਲੱਭ ਹੈ। ਤੇ ਜਿਹੜੇ ਦੁਰਲੱਭ ਵਸਤੂ ਹੋਵੇ ਉਹਨੂੰ ਸਾਧ ਸੰਗਤ ਜੀ ਸਾਂਭ ਕਰਕੇ ਰੱਖਿਆ ਜਾਂਦਾ ਹੈ ਕਿ ਬੜੀ ਦੁਰਲੱਭ ਹੈ, ਬੜੀ ਅਦਭੁਤ ਵਸਤੂ ਹੈ, ਇਹ ਦੁਬਾਰਾ ਮਿਲਣ ਵਾਲੀ ਨਹੀਂ ਹੈ। ਜੇ ਇਹ ਮੌਕਾ ਮੇਰੇ ਹੱਥੋਂ ਖੁੱਸ ਗਿਆ, ਜੇ ਇਹ ਵਸਤੂ ਮੇਰੇ ਕੋਲੋਂ ਚਲੀ ਗਈ, ਦੁਬਾਰਾ ਪਤਾ ਨਹੀਂ ਮਿਲੇ ਕਿ ਨਾ ਮਿਲੇ। ਹੋਰ ਕਿਤੇ ਮਿਲਦੀ ਵੀ ਨਹੀਂ ਹੈ ਇੱਦਾਂ ਦੀ ਦੁਰਲੱਭ ਵਸਤੂ। ਇੱਦਾਂ ਦੀ ਮਨ ਵਿੱਚ ਮਹਾਰਾਜ ਕਹਿੰਦੇ ਵਿਚਾਰ ਧਾਰਨ ਕਰ, ਇਹ ਗੁਰਸਿੱਖ ਵਾਹਿਗੁਰੂ ਦਾ ਨਾਮ ਬਹੁਤ ਦੁਰਲੱਭ ਹੈ। ਗੁਰਮਤਿ ਹਰ ਰਸ ਪੀਜੈ, ਗੁਰੂ ਕੀ ਮਦਦ ਦੁਆਰਾ ਪਰਮੇਸ਼ਰ ਦੇ ਨਾਮ ਰਸ ਨੂੰ ਪੀਣਾ ਕਰ। ਸਾਧ ਸੰਗਤ ਜੀ, ਸੰਸਾਰ ਦੇ ਅੰਦਰ ਕਿਸੇ ਨੇ ਧਨ ਨੂੰ ਦੁਰਲੱਭ ਮੰਨਿਆ ਹੈ, ਕਿਸੇ ਨੇ ਪਦਾਰਥਾਂ ਨੂੰ, ਕਿਸੇ ਨੇ ਸਾਧ ਸੰਗਤ ਜੀ ਜੋ ਸੰਸਾਰ ਦੀ ਜਿਹੜੀ ਦੁਨਿਆਵੀ ਵਿਦਿਆ ਹੈ ਇਸ ਨੂੰ ਬੜਾ ਦੁਰਲੱਭ ਮੰਨਿਆ ਹੈ। ਕਿਸੇ ਨੇ ਪਰਿਵਾਰ ਨੂੰ ਦੁਰਲੱਭ ਮੰਨਿਆ ਹੈ, ਕਿਸੇ ਨੇ ਸਿਆਣਪਾਂ ਨੂੰ, ਕਿਸੇ ਨੇ ਚਤੁਰਾਈਆਂ ਨੂੰ, ਕਿਸੇ ਨੇ ਵਿਸ਼ੇ ਸੁਖਾਂ ਨੂੰ ਬੜਾ ਦੁਰਲੱਭ ਮੰਨਿਆ ਹੈ। ਹਰੀ ਲਾਲ ਤੇ ਕ੍ਰਿਸ਼ਨ ਲਾਲ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਪ੍ਰਸ਼ਨ ਕਰਕੇ ਪੁੱਛਦੇ, ਬੇਨਤੀ ਕਰਦੇ ਨੇ, ਮਹਾਰਾਜ ਅਸਲ ਦੇ ਵਿੱਚ ਦੁਰਲੱਭ ਹੈ ਕੀ ਹੈ? ਸੰਸਕ੍ਰਿਤੀ ਸ਼ਲੋਕਾਂ ਵਿੱਚ ਮਹਾਰਾਜ ਸਾਹਿਬ ਜੀ ਦੇ ਬਚਨ ਆਉਂਦੇ ਆ, ਨਚ ਦੁਰਲੱਭੰ ਧਨੰ ਰੂਪੰ, ਨਚ ਦੁਰਲੱਭੰ ਸਵੱਛ ਅੰਬਰਹ। ਨਾ ਕਹਿੰਦੇ ਕਿ ਕੋਈ ਕਹਿੰਦਾ ਕਿ ਸਵਰਗਾਂ ਦਾ ਰਾਜ ਬੜਾ ਦੁਰਲੱਭ ਹੈ, ਪਰ ਮਹਾਰਾਜ ਕਹਿੰਦੇ ਨਚ ਦੁਰਲੱਭੰ ਸਵਰਗ ਰਾਜ ਨਹਿ। ਸਵਰਗਾਂ ਦਾ ਰਾਜ ਵੀ ਕਹਿੰਦੇ ਜਿਹੜਾ ਦੁਰਲੱਭ ਨਹੀਂ ਹੈ। ਧਨ ਦੀ ਪਦਾਰਥਾਂ ਦੀ ਪ੍ਰਾਪਤੀ ਹੋ ਜਾਣੀ ਇਹ ਵੀ ਕੋਈ ਵੱਡੀ ਗੱਲ ਨਹੀਂ ਹੈ। ਸਾਧ ਸੰਗਤ ਜੀ, ਨਚ ਦੁਰਲੱਭੰ ਭੋਜਨੰ ਬਿੰਜਨੰ, ਨਚ ਦੁਰਲੱਭੰ ਸਵੱਛ ਅੰਬਰਹ। ਬੜੇ ਬੜੇ ਮਹਿੰਗੇ ਮੁੱਲ ਦੇ ਕੱਪੜੇ ਮਿਲ ਜਾਣੇ ਮਹਾਰਾਜ ਬੜਾ ਦੁਰਲੱਭ ਹੈ। ਚੰਗੇ ਚੰਗੇ ਪਦਾਰਥ ਛਕ ਲੈਣੇ ਬੜਾ ਦੁਰਲੱਭ। ਮਹਾਰਾਜ ਕਹਿੰਦੇ ਨਹੀਂ, ਨੱਚ ਕਹੀਏ ਕਿ ਨਹੀਂ ਦੁਰਲੱਭ। ਫਿਰ ਇਸੇ ਪ੍ਰਕਾਰ ਨਚ ਦੁਰਲੱਭੰ ਵਿਦਿਆ ਪ੍ਰਵੀਣੰ, ਨਚ ਦੁਰਲੱਭੰ ਚਤੁਰ ਚੰਚਲ ਹੈ। ਬੜੀ ਚਤੁਰਤਾ ਆ ਜਾਣੀ, ਬੜਾ ਚੰਚਲਤਾ ਆ ਜਾਣੀ। ਜਾਂ ਸਾਧ ਸੰਗਤ ਜੀ, ਬਹੁਤੀ ਵਿਦਿਆ ਵੀ ਕਿਸੇ ਨੇ ਪੜ੍ਹ ਲੈਣੀ ਵੀ ਮਹਾਰਾਜ ਕਹਿੰਦੇ ਕੋਈ ਵੱਡੀ ਗੱਲ ਨਹੀਂ ਹੈ। ਤੋ ਇਸੇ ਪ੍ਰਕਾਰ ਫਿਰ ਬੇਨਤੀ ਕਰਦੇ, ਮਹਾਰਾਜ ਆਪ ਕਿਰਪਾ ਕਰਕੇ ਦੱਸੋ ਦੁਰਲੱਭ ਹੈ ਕੀ ਹੈ? ਸਤਿਗੁਰੂ ਜੀ ਕਹਿੰਦੇ ਹਨ, ਦੁਰਲੱਭੰ ਏਕ ਭਗਵਾਨ ਨਾਮ ਹੈ, ਦੁਰਲੱਭੰ ਏਕ ਭਗਵਾਨ ਨਾਮ ਹੈ, ਨਾਨਕ ਸਾਧ ਸੰਗ ਕਿਰਪਾ ਲੱਭੰ। ਸਾਧ ਸੰਗਤ ਜੀ, ਗੁਰੂ ਕੀ ਕਿਰਪਾ ਸਤ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਲੱਭਦਾ ਹੈ। ਕਿ ਪਰਮੇਸ਼ਰ ਦਾ ਨਾਮ ਕਹਿੰਦੇ ਕਿ ਇੱਕ ਦੁਰਲੱਭ ਹੈ, ਹੋਰ ਕੁਝ ਵੀ ਸੰਸਾਰ ਭਰ ਦੇ ਅੰਦਰ ਦੁਰਲੱਭ ਨਹੀਂ ਹੈ। ਇਹ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਤੇ ਕਿਰਪਾ ਕਰਦਾ ਹੈ, ਉਹਨਾਂ ਨੂੰ ਜੀਵਨ ਦੇ ਅੰਦਰ ਸਾਧ ਸੰਗਤ ਜੀ ਦੁਰਲੱਭ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨ ਕਰ ਰਹੇ ਨੇ, ਰਾਮ ਨਾਮ ਇਸ ਯੁੱਗ ਮਹਿ ਦੁਰਲੱਭ ਹੈ, ਗੁਰਮਤਿ ਹਰ ਰਸ ਪੀਜੈ। ਹੇ ਜੀਵ, ਗੁਰਮਤਿ ਦੁਆਰਾ ਪਰਮੇਸ਼ਰ ਦੇ ਨਾਮ ਰਸ ਨੂੰ ਪੀਣਾ ਕਰ ਬੜਾ ਹੀ ਦੁਰਲੱਭ ਹੈ। ਹੋਰ ਦੁਨੀਆ ਦੇ ਰਸ ਕਸ ਇਹ ਬਹੁਤਾ ਸਮਾਂ ਰਹਿਣ ਵਾਲੀ ਨਹੀਂ ਹੈ। ਪਰਮੇਸ਼ਰ ਦਾ ਨਾਮ ਦਾ ਰਸ ਸਦੀਵ ਹੀ ਕਾਦ ਰਹਿਣ ਵਾਲਾ ਹੈ। ਵਾਹਿਗੁਰੂ ਦੇ ਨਾਮ ਰਸ ਨੂੰ ਪੀਣਾ ਕਰ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਸ਼ਬਦ ਚੀਨ ਮਨ ਨਿਰਮਲ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਹੇ ਗੁਰਸਿੱਖੋ ਜੀ, ਸ਼ਬਦ ਦੀ ਵਿਚਾਰ ਕੀਤੀ ਜਾਵੇ ਨਾ ਤਾਂ ਮਨ ਨਿਰਮਲ ਹੁੰਦਾ। ਸ਼ਬਦ ਚੀਨ ਜਾਂ ਫਿਰ ਸ਼ਬਦ ਦੁਆਰਾ ਪਹਿਲਾਂ ਚੀਨ ਜਾਣਿਆ ਜਾਵੇ ਕਿ ਮਨ ਹੈ ਕੀ ਹੈ। ਮਹਾਰਾਜ ਸਾਹਿਬ ਜੀ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਹੇ ਮਨਾ ਤੂੰ ਪਰਮਾਤਮਾ ਦੀ ਅੰਸ਼ ਹੈ।
ਪਰਮਾਤਮਾ ਤੋਂ ਵਿਛੜਿਆ ਹੋਇਆ ਹੈ, ਨਿਸ਼ਕਾਮ ਕਰਮ ਕਰਕੇ ਪ੍ਰੇਮਾ ਭਗਤੀ ਕਰਕੇ ਉਸ ਪਰਮਾਤਮਾ ਤੱਕ ਪਹੁੰਚਣਾ ਹੈ, ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਤੋ ਹਜੂਰ ਕਹਿੰਦੇ ਸ਼ਬਦ ਦੁਆਰਾ ਪਹਿਲਾਂ ਮਨ ਨੂੰ ਜਾਣ, ਸ਼ਬਦ ਚੀਨ ਮਨ ਨਿਰਮਲ ਹੋਵੇ। ਸ਼ਬਦ ਦੁਆਰਾ ਜੇ ਪਤਾ ਲੱਗ ਜਾਵੇ ਕਿ ਮਨ ਕਿਸ ਕਾਰਨ ਕਰਕੇ ਮਨ ਮੈਲਾ ਹੋਇਆ, ਕਿੰਨਾ ਕਿੰਨਾ ਕਰਮਾਂ ਦੇ ਕਰਕੇ ਮਨ ਤੇ ਹੋਰ ਵੀ ਪਾਪ ਕਰਮਾਂ ਦੀ ਮੈਲ ਚੜ੍ਹਦੀ ਜਾ ਰਹੀ ਹੈ। ਇਸ ਪਾਪ ਕਰਮਾਂ ਦੀ ਮੈਲ ਨੂੰ ਇਹ ਲਾਉਣਾ ਕਿਵੇਂ ਹੈ, ਕਿਵੇਂ ਮਨ ਨੂੰ ਸ਼ੁੱਧ ਕਰਨਾ ਹੈ, ਕਿਵੇਂ ਇਸ ਮਨ ਨੂੰ ਸਵੱਛ ਕਰਨਾ ਹੈ। ਸਤਿਗੁਰੂ ਜੀ ਕਹਿੰਦੇ ਸ਼ਬਦ ਦੁਆਰਾ ਜੇ ਸਮਝ ਪੈ ਜਾਵੇ ਤਾਂ ਕਿਤੇ ਮਨ ਮਹਾਰਾਜ ਕਹਿੰਦੇ ਨਿਰਮਲ ਹੁੰਦਾ ਹੈ। ਤਾ ਹਰ ਕੇ ਗੁਣ ਗਾਵੇ, ਤੇ ਤਾਂ ਹੀ ਹਜੂਰ ਕਹਿੰਦੇ ਫਿਰ ਇੱਕ ਚਿੱਤ ਹੋ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ। ਨਹੀਂ ਤਾਂ ਮਨ ਇਹ ਮਨੁਆ ਦੇਹ ਦੇ ਸੁਭਾਵ ਦਾ, ਇਹ ਤਾਂ ਦਸਾਂ ਦਿਸ਼ਾਵਾਂ ਵਿੱਚ ਹੀ ਮਹਾਰਾਜ ਕਹਿੰਦੇ ਭਟਕਦਾ ਰਹਿੰਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਗੁਰਸਿੱਖੋ ਤਾਂ ਇੱਕ ਚਿੱਤ ਹੋ ਕਰਕੇ ਇਹ ਜੀਵ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਜੇ ਮਨ ਨਿਰਮਲ ਹੁੰਦਾ ਹੈ। ਮਨ ਸਾਧ ਸੰਗਤ ਜੀ ਨਿਰਮਲਤਾ ਦੀ ਨਿਸ਼ਾਨੀ ਹੈ, ਚਿੱਤ ਦੀ ਇਕਾਗਰਤਾ ਬਣਨੀ। ਤੇ ਨਾ ਨਿਰਮਲ ਹੋਣਾ ਮਨ ਟਿਕਦਾ ਨਹੀਂ ਹੈ, ਮਨ ਬਾਰ-ਬਾਰ ਭਟਕਦਾ ਹੀ ਰਹਿੰਦਾ ਹੈ, ਮੈਲ ਦੀ ਸਿਹਤ ਜਦੋਂ ਤੱਕ ਰਹਿੰਦਾ ਹੈ। ਇਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਤਾਂ ਹੀ ਇਹ ਜੀਵ ਇੱਕ ਚਿੱਤ ਹੋ ਕੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਜਦੋਂ ਸ਼ਬਦ ਦੁਆਰਾ ਸਮਝ ਕਰਕੇ ਮਨ ਨੂੰ ਉਜਲ ਕਰ ਲੈਂਦਾ ਹੈ। ਗੁਰਮਤੀ ਆਪੇ ਆਪ ਪਛਾਣੈ, ਗੁਰਮਤਿ ਦੁਆਰਾ ਸਵੈ ਸਰੂਪ ਦੀ ਪਹਿਚਾਣ ਕਰਦਾ ਹੈ। ਗੁਰੂ ਕੀ ਮਤ ਦੁਆਰਾ ਮਨ ਮਤਾਂ ਕਰਨ ਦੇ ਨਾਲ ਕਦੇ ਸਾਧ ਸੰਗਤ ਜੀ ਸਵੈ ਸਰੂਪ ਨੂੰ ਨਹੀਂ ਪਹਿਚਾਣਿਆ ਜਾ ਸਕਦਾ। ਮਨ ਮਤਾਂ ਕਰਨ ਦੇ ਨਾਲ ਜਦੋਂ ਤੱਕ ਗੁਰਮਤਿ ਨੂੰ ਨਹੀਂ ਧਾਰਨ ਕਰਦਾ ਉਦੋਂ ਤੱਕ ਮਹਾਰਾਜ ਕਹਿੰਦੇ ਸਵੈ ਸਰੂਪ ਦੀ ਵੀ ਕਦੇ ਪਹਿਚਾਣ ਨਹੀਂ ਕਰ ਸਕਦਾ। ਤੇ ਜਿਨ੍ਹਾਂ ਨੇ ਮਹਾਰਾਜ ਸ਼ਿਵ ਜੀ ਦੀ ਸ੍ਰੇਸ਼ਟ ਮਤ ਧਾਰਨ ਕਰ ਲਈ ਹੈ, ਤੇ ਜਿਵੇਂ ਹਜੂਰ ਦੇ ਭਜਨ ਵੀ ਆਉਂਦੇ ਗੁਰਬਾਣੀ ਅੰਦਰ, ਸਤਿਗੁਰ ਕੀ ਜਿਸ ਨੂੰ ਮਤ ਆਵੇ, ਜਿਨ੍ਹਾਂ ਨੂੰ ਮਹਾਰਾਜ ਸ਼ਿਵ ਜੀ ਦੀ ਸ੍ਰੇਸ਼ਟ ਮਤ ਪ੍ਰਾਪਤ ਹੋ ਜਾਂਦੀ ਹੈ ਨਾ, ਉਹ ਸਤਿਗੁਰੂ ਜੀ ਦਾ ਹੀ ਰੂਪ ਹੋ ਜਾਂਦੇ ਹੈ। ਉਹ ਗਰੀਬ ਨਿਵਾਜ ਸਤਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਕਰ ਲੈਂਦੇ ਆ, ਉਹ ਸ਼ਬਦ ਰੂਪ ਹੀ ਹੋ ਜਾਂਦੇ ਨੇ ਗੁਰਮੁਖ ਪਿਆਰੇ ਜੋ ਮਹਾਰਾਜ ਸੱਚੇ ਪਾਤਸ਼ਾਹੀ ਦੀ ਸ੍ਰੇਸ਼ਟ ਮਤ ਪ੍ਰਾਪਤ ਕਰ ਲੈਂਦੇ ਹਨ। ਤਾ ਨਿਜ ਘਰ ਵਾਸਾ ਪਾਵੇ, ਤੇ ਨਿਜ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਵੀ ਨਿਵਾਸ ਤਾਂ ਹੀ ਪੈਂਦਾ, ਤਾਂ ਹੀ ਵਾਸਾ ਹੁੰਦਾ ਜਦੋਂ ਮਹਾਰਾਜ ਕਹਿੰਦੇ ਆਪਣੇ ਸਰੂਪ ਦੀ ਪਹਿਚਾਣ ਕਰਦਾ ਹੈ। ਪਰ ਤੱਕ ਵੀ ਜੀਵਨ ਦੇ ਅੰਦਰ ਕੁਝ ਪਤਾ ਨਹੀਂ ਹੈ ਕਿ ਮੈਂ ਜੀਵਨ ਦੇ ਵਿੱਚ ਕਰਨਾ ਕੀ ਹੈ, ਕੀ ਕਰ ਰਿਹਾ, ਮੈਨੂੰ ਕੀ ਕਰਨਾ ਚਾਹੀਦਾ। ਉਹ ਜ਼ਿੰਦਗੀ ਦਾ ਸਮਾਂ ਵੀ ਉਸੇ ਤਰ੍ਹਾਂ ਹੀ ਲੰਘਦਾ ਜਾਂਦਾ, ਬਸ ਇਸੇ ਤਰ੍ਹਾਂ ਆਲਸ ਦੇ ਵਿੱਚ ਹੀ ਸਾਰਾ ਜੀਵਨ ਬੀਤ ਜਾਂਦਾ। ਸਾਧ ਸੰਗਤ ਜੀ ਇਸੇ ਤਰ੍ਹਾਂ ਕੁਝ ਪਤਾ ਹੀ ਨਹੀਂ ਜੀਵਨ ਨੂੰ, ਮੈਂ ਕਿਸ ਲਈ ਸੰਸਾਰ ਵਿੱਚ ਆਇਆ, ਮੈਨੂੰ ਕੀ ਕਰਨਾ ਚਾਹੀਦਾ, ਮੈਂ ਕਰ ਕੀ ਰਿਹਾ ਹਾਂ। ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਨੂੰ ਸਰਵਣ ਹੀ ਨਹੀਂ ਕਰਦਾ ਤੋ ਕਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੂੰ ਪਾ ਸਕਦਾ। ਤੋ ਜਿਨ੍ਹਾਂ ਨੇ ਜੀਵਨ ਦੇ ਅੰਦਰ ਗੁਰੂ ਕੀ ਮਤ ਨੂੰ ਧਾਰਨ ਕੀਤਾ, ਗੁਰਮਤਿ ਆਪੈ ਆਪ ਪਛਾਣੈ ਤਾਂ ਨਿਜ ਘਰ ਵਾਸਾ ਪਾਵੈ, ਉਹਨਾਂ ਗੁਰਮੁਖ ਪਿਆਰਿਆਂ ਨੇ ਨਿਜ ਸਰੂਪ ਰੂਪੀ ਘਰ ਦੇ ਵਿੱਚ ਨਿਵਾਸ ਪਾ ਲਿਆ, ਵਾਹਿਗੁਰੂ ਦੇ ਸਰੂਪ ਘਰ ਵਿੱਚ ਪਹੁੰਚ ਗਏ ਹਨ। ਏ ਮਨ ਮੇਰੇ ਸਦਾ ਰੰਗ ਰਾਤੇ, हे ਮੇਰੇ ਪਿਆਰੇ ਮਨਾ ਤੂੰ ਸਦਾ ਹੀ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਰਤਾ ਰਿਹਾ ਕਰ। ਹੋਰ ਜਿੰਨੇ ਵੀ ਸੰਸਾਰ ਦੇ ਫਿੱਕੇ ਰੰਗ ਆ ਉਹਨਾਂ ਨੂੰ ਛੱਡ ਦੇਣਾ ਕਰ। ਕਸੁੰਬੇ ਦੇ ਰੰਗਾਂ ਨੂੰ ਛੱਡ ਕੇ ਵਾਹਿਗੁਰੂ ਦੇ ਮਨਜੀਤ ਦੇ ਨਾਮ ਰੰਗ ਨੂੰ ਸਦਾ ਹੀ ਆਪਣੇ ਅੰਦਰ ਧਾਰਨ ਕਰਕੇ ਰੱਖ। हे ਮੇਰੇ ਪਿਆਰੇ ਮਨਾ ਸਦਾ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਰੰਗਾ ਰਿਹਾ ਕਰ। ਸਦਾ ਹਰ ਕੇ ਗੁਣ ਗਾਓ, ਸਦਾ ਹੀ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਕਰੋ, ਸਦਾ ਸਦਾ ਵਾਸਤੇ ਹਰ ਸਮੇਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਕਰ ਜੋ ਗਾਉਣੇ ਯੋਗ ਪ੍ਰਮਾਤਮਾ ਹੈ। ਜਿਸ ਪ੍ਰਮਾਤਮਾ ਦੇ ਗੁਣ ਗਾਉਣ ਦੇ ਨਾਲ ਕਦੇ ਵੀ ਜੀਵਨ ਦੇ ਅੰਦਰ ਸਾਧ ਸੰਗਤ ਜੀ ਘਾਟਾ ਨਹੀਂ ਪੈਂਦਾ, ਸਦਾ ਲਾਭ ਹੀ ਮਿਲਦਾ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਕਹਿੰਦੇ ਸਤ ਸੰਗਤ ਦੇ ਵਿੱਚ ਥੋੜੇ ਤੋਂ ਥੋੜਾ ਜਿੰਨਾ ਸਮਾਂ ਵੀ ਜੀਵ ਬੈਠੇ ਨਾ ਪਿਆਰ ਦੇ ਨਾਲ, ਥੋੜੇ ਤੋਂ ਥੋੜਾ ਜਿੰਨਾ ਸਮਾਂ ਵੀ ਉਹ ਵੀ ਸਫਲਾ ਹੋ ਜਾਂਦਾ ਹੈ। ਜੇ ਬਹੁਤਾ ਕਰ ਲਵੇ ਤਾਂ ਫਿਰ ਬੜੀ ਪਰੇ ਦੀ ਗੱਲ ਹੈ,
ਬਹੁਤਾ ਸਮਾਂ, ਜ਼ਿਆਦਾ ਸਮਾਂ ਮਹਾਰਾਜ ਜੀ ਦੀ ਪਿਆਰ ਦੇ ਨਾਲ ਸਤ ਸੰਗਤ ਕਰਨੀ। ਤੇ ਜੇ ਥੋੜੇ ਤੋਂ ਥੋੜਾ ਜਿੰਨਾ ਸਮਾਂ ਵੀ ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਕਰਦਾ ਹੈ, ਉਹਦੇ ਨਾਲ ਵੀ ਕਦੇ ਘਾਟਾ ਨਹੀਂ ਪੈਂਦਾ। ਭਾਵੇਂ ਥੋੜਾ ਸਮਾਂ ਕਰਦਾ ਹੈ, ਭਾਵੇਂ ਬਹੁਤਾ ਸਮਾਂ ਕਰਦਾ ਹੈ, ਸਦਾ ਮਹਾਰਾਜ ਕਹਿੰਦੇ ਲਾਭ ਵੀ ਹੁੰਦਾ ਹੈ। ਤੇ ਉਸ ਵਾਹਿਗੁਰੂ ਜੀ ਦੇ ਗੁਣਾਂ ਨੂੰ ਸਤਿਗੁਰੂ ਜੀ ਆਖ ਰਹੇ ਨੇ, ਗਾਇਆ ਕਰ, ਜਿਸ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਸਦਾ ਹੀ ਜੀਵਨ ਦੇ ਅੰਦਰ ਲਾਹਾ ਮਿਲਦਾ ਹੈ। ਹਰ ਨਿਰਮਲ ਸਦਾ ਸੁਖ ਦਾਤਾ। ਪਰਮਾਤਮਾ ਨਿਰਮਲ ਹੈ, ਉਜਲ ਸਰੂਪ ਹੈ, ਪ੍ਰਕਾਸ਼ ਸਰੂਪ ਹੈ, ਔਰ ਸਦੀਵੀ ਕਾਲ ਦੀ ਸਰਬ ਜੀਵਾਂ ਦਾ ਸੁੱਖਾਂ ਦਾ ਦਾਤਾ ਵੀ ਹੈ। ਸਭ ਜੀਵਾਂ ਨੂੰ, ਸੰਸਾਰ ਭਰ ਦੇ ਤਮਾਮ ਜੀਵ ਜੰਤੂਆਂ ਨੂੰ ਦਾਤਾਂ ਪ੍ਰਦਾਨ ਕਰਨ ਵਾਲਾ, ਸਾਰੇ ਸੁਖ ਬਖਸ਼ਿਸ਼ ਕਰਨ ਵਾਲਾ, ਐਸਾ ਸੁੱਖਾਂ ਦਾ ਦਾਤਾ ਹੈ। ਮਨ ਚਿੰਦਿਆ ਫਲ ਪਾਓ। ਹੇ ਪ੍ਰਾਣਾ ਧਾਰੀ ਜੀਵ, ਮਨ ਨਿਸ਼ਚਿਤ ਫਲਾਂ ਦੀ ਪ੍ਰਾਪਤੀ ਕਰ ਲਓ। ਪ੍ਰਮਾਤਮਾ ਦੇ ਗੁਣ ਗਾ ਕੇ, ਉਜਲ ਸਰੂਪ ਪਰਮੇਸ਼ਰ ਦੇ ਗੁਣਾਂ ਨੂੰ ਗਾ ਗਾ ਕਰਕੇ ਮਨ ਨਿਸ਼ਚਿਤ ਫਲਾਂ ਦੀ ਪ੍ਰਾਪਤੀ ਕਰ ਲਓ। ਜਿਵੇਂ ਹਜੂਰ ਦੇ ਸੀ ਮੁਖ ਵਾਕ ਪੜ੍ਹਦੇ ਹਾਂ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਮਹਾਰਾਜ ਕਹਿੰਦੇ ਲੋਕ ਪਰਲੋਕ ਵਿੱਚ ਮੁਖ ਉਜਲਾ ਹੋ ਜਾਵੇਗਾ, ਮਨ ਨਿਸ਼ਚਿਤ ਫਲਾਂ ਦੀ ਪ੍ਰਾਪਤੀ ਹੋ ਜਾਵੇਗੀ ਜੇ ਪ੍ਰਮਾਤਮਾ ਦੇ ਗੁਣ ਗਾ ਲਵੇ। ਤੋ ਇਸ ਪ੍ਰਕਾਰ ਜਿੱਦਾਂ ਦੀ ਭਾਵਨਾ ਲੈ ਕੇ ਜਿਸ ਨੇ ਪਰਮੇਸ਼ਰ ਨੂੰ ਗਾਇਆ, ਪ੍ਰਮਾਤਮਾ ਨੇ ਉਦਾਂ ਦਾ ਫਲ ਜੀਵਾਂ ਨੂੰ ਬਖਸ਼ਿਸ਼ ਕੀਤਾ ਹੈ। ਜਿਵੇਂ ਸਾਧ ਸੰਗਤ ਜੀ ਭਗਤ ਧਰੂਪ ਜੀ ਦੇ ਪਹਿਲਾਂ ਮਨ ਦੇ ਅੰਦਰ ਇੱਛਾ ਸੀ ਕਿ ਰਾਜ ਭਾਗ ਦੀ ਮੈਨੂੰ ਪ੍ਰਾਪਤੀ ਹੋ ਜਾਵੇ। ਜੇ ਭਗਤੀ ਕੀਤੀ ਹੈ ਨਾ ਪ੍ਰਮਾਤਮਾ ਦੀ, ਉਹ ਰਾਜ ਭਾਗ ਵੀ ਮਿਲਿਆ ਤੇ ਫਿਰ ਅਟਲ ਪਦਵੀ ਵੀ ਪ੍ਰਾਪਤ ਕਰ ਲਈ ਹੈ, ਸਦੀਵੀ ਕਾਲ ਰਹਿਣ ਵਾਲੀ। ਤਾਂ ਹੀ ਮਹਾਰਾਜ ਸਾਹਿਬ ਜੀ ਗੁਰਬਾਣੀ ਵਿੱਚ ਭਗਤ ਧਰੂਪ ਜੀ ਦਾ ਬਾਰ-ਬਾਰ ਉਦਾਹਰਣ ਦੇਖ ਕਰਕੇ ਪ੍ਰੇਰਿਤ ਕਰਦੇ ਆ, ਰਾਮ ਜਪੋ ਜੀ ਐਸੇ ਐਸੇ, ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਭਗਤ ਧਰੂਪ ਜੀ ਨੇ ਪਰਮੇਸ਼ਰ ਦਾ ਨਾਮ ਜਪਿਆ, ਤਾਂ ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਹਰ ਨਿਰਮਲ ਸਦਾ ਸੁਖ ਦਾਤਾ, ਮਨ ਚਿੰਦਿਆ ਫਲ ਪਾਓ। ਹੇ ਜੀ, ਮਨ ਨਿਸ਼ਚਿਤ ਫਲਾਂ ਦੀ ਪ੍ਰਾਪਤੀ ਕਰ ਲੈਣਾ ਕਰੋ ਉਸ ਵਾਹਿਗੁਰੂ ਦੇ ਗੁਣ ਗਾ ਕੇ। ਹਮ ਨੀਚ ਸੇ ਉਤਮ ਭਏ। ਸਾਧ ਸੰਗਤ ਜੀ, ਸਤਿਗੁਰੂ ਜੀ ਇਹ ਉੱਤਮ ਭਗਤੀ ਦੀ ਨਿਸ਼ਾਨੀ ਹੈ। ਆਪਣੇ ਦੇ ਤਾਉ ਲੈ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਹੈ ਤਾਂ ਅਸੀਂ ਕਹਿੰਦੇ ਨੀਚ ਪਰ ਉੱਤਮ ਹੋ ਗਏ ਹਾਂ। ਜਿਵੇਂ ਮਨੁੱਖ ਜਿੱਦਾਂ ਦੀ ਸੰਗਤ ਕਰਦਾ ਹੈ ਉਦਾਂ ਦਾ ਰੰਗ ਚੜ੍ਹਦਾ ਹੈ। ਜੀਵਨ ਦੇ ਅੰਦਰ ਗਿਰੇ ਹੋ ਆਚਰਣ ਵਾਲੇ ਸਾਖਤ ਪੁਰਸ਼ਾਂ ਦੀ ਕੁਸੰਗਤ ਕਰੇਗਾ ਤੇ ਸਾਧ ਸੰਗਤ ਜੀ ਉਦਾਂ ਦਾ ਮਾੜਾ ਰੰਗ ਚੜ੍ਹੇਗਾ, ਖੋਟੀ ਸੰਗਤ ਦਾ ਰੰਗ ਚੜ੍ਹੇਗਾ। ਤੇ ਜੇ ਜੀਵਨ ਦੇ ਅੰਦਰ ਉੱਤਮ ਪੁਰਸ਼ਾਂ ਦੀ ਸੰਗਤ ਕਰਦਾ ਹੈ, ਉੱਚੇ ਸੁੱਚੇ ਜੀਵਨ ਵਾਲੇ ਚੰਗੇ ਆਚਰਣ ਵਾਲੇ ਗੁਰਮੁਖਾਂ ਦੀ ਸੰਗਤ ਕਰਦਾ ਹੈ, ਸਾਧ ਸੰਗਤ ਜੀ ਰੰਗ ਵੀ ਉਦਾਂ ਦਾ ਜੀਵਨ ਦੇ ਅੰਦਰ ਚੜ੍ਹਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸੰਗਤ ਕੀਤੀ ਹੈ, ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਪਿਆਰ, ਗੁਰੂ ਚਰਨਾਂ ਦਾ ਉਹਨਾਂ ਦੇ ਹਿਰਦੇ ਅੰਦਰ ਰੰਗ ਚੜ੍ਹਿਆ ਹੈ। ਹਮ ਨੀਚ ਸੇ ਉਤਮ ਭਏ, ਉਹ ਨੀਵੇਂ ਤੋਂ ਸਾਧ ਸੰਗਤ ਜੀ ਉੱਤਮ ਹੋ ਗਏ ਹੈ। ਤੇ ਮਹਾਰਾਜ ਸਾਹਿਬ ਜੀ ਤੋਂ ਜਿਵੇਂ ਨਾਮ ਦਾ ਰੰਗ ਚੜ੍ਹਿਆ ਹੈ, ਨਾਮ ਜਪਣ ਦੀ ਦਾਤ ਸਤਿਗੁਰੂ ਜੀ ਨੇ ਬਖਸ਼ੀ ਹੈ। ਤੇ ਜਿਨ੍ਹਾਂ ਨੇ ਨਾਮ ਜਪਿਆ ਹੈ ਨਾ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਾਹੁ ਕੁੰਟ ਮਾਨੈ। ਸਭ ਥਾਵਾਂ ਤੇ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਕਰਕੇ ਵਾਹਿਗੁਰੂ ਦਾ ਨਾਮ ਜਪਿਆ ਹੈ। ਹਰ ਕੀ ਸਰਣਾਈ। ਇਹ ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਣਾਈ ਹੈ। ਜਿਨ੍ਹਾਂ ਨੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨ ਧਾਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਿਆ, ਉਹ ਨੀਵਿਆਂ ਤੋਂ ਵੀ ਉੱਚੇ ਹੋ ਗਏ ਹੈ। ਪ੍ਰਮਾਤਮਾ ਨੇ ਆਪ ਐਸੀ ਕਿਰਪਾ ਕੀਤੀ ਹੈ, ਭਾਵੇਂ ਸੰਸਾਰ ਦੇ ਦ੍ਰਿਸ਼ਟੀ ਦੇ ਵਿੱਚ ਬੜੇ ਨੀਵੇਂ ਗਿਣੇ ਜਾਂਦੇ ਹੈ ਕਿ ਬੜੇ ਨੀਚ ਹਨ, ਇਹਨਾਂ ਦੇ ਕਰਮ ਵੀ ਬੜੇ ਨੀਚ ਹੈ ਔਰ ਇਹਨਾਂ ਦਾ ਜਨਮ ਵੀ ਬੜਾ ਨੀਵੀਂ ਜਾਤ ਦੇ ਵਿੱਚ ਹੋਇਆ। ਪਰ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਸਾਧ ਸੰਗਤ ਜੀ
ਉਹਨਾਂ ਨੂੰ ਸੰਸਾਰ ਭਰ ਦੇ ਪੂਜਨਯੋਗ ਬਣਾ ਦਿੱਤਾ। ਸਾਰੇ ਸੰਸਾਰ ਭਰ ਦੇ ਜੀਵਾਂ ਦੇ ਸਭ ਥਾਵਾਂ ਤੇ ਪੂਜਨਯੋਗ ਹੋ ਗਏ ਨੇ ਗੁਰਮੁਖ ਪਿਆਰੇ, ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਹੈ। ਪਾਥਰ ਡੁੱਬਦਾ ਕਾਢ ਲਿਆ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੁੱਬਦੇ ਹੋਏ ਪੱਥਰ ਨੂੰ ਕਿਰਪਾ ਕਰਕੇ ਬਚਾ ਲਿਆ। ਜਿਵੇਂ ਸਾਧ ਸੰਗਤ ਜੀ ਪ੍ਰਮਾਤਮਾ ਚਾਹੇ ਤਾਂ ਪੱਥਰ ਵੀ ਪਾਣੀ ਤੇ ਜੋ ਵਿੱਚ ਡੁੱਬਦੇ ਨਹੀਂ, ਪੱਥਰ ਵੀ ਪਾਣੀ ਤੇ ਤੈਰ ਜਾਂਦੇ ਆ। ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਤੇ ਪੱਥਰਾਂ ਦੀ ਤਰ੍ਹਾਂ ਜਿਹੜੇ ਭਾਰੇ ਪਾਪ ਕਰਮ ਕਰਨ ਵਾਲੇ ਪਾਪੀ ਜੀਵ ਨੇ, ਜੇ ਪਰਮੇਸ਼ਰ ਚਾਹੇ ਤਾਂ ਉਹਨਾਂ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ। ਤੋ ਇਸ ਲਈ ਹਜੂਰ ਨੇ ਉਚਾਰਨ ਕੀਤਾ, ਪਾਥਰ ਡੁੱਬਦਾ ਕਾਢ ਲਿਆ। ਕਹਿੰਦੇ ਅਸੀਂ ਪੱਥਰ ਦੀ ਤਰ੍ਹਾਂ ਪਾਪ ਕਰਮ ਕਰ ਕਰਕੇ ਭਾਰੇ ਹੋ ਗਏ ਸਾਂ। ਜਗਿਆਸੂ ਮੁਖ ਦੁਆਰਾ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ ਕਿ ਪੂਰੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਾਨੂੰ ਡੁੱਬਦੇ ਹੋਇਆਂ ਨੂੰ ਭਵ ਸਾਗਰ ਵਿੱਚੋਂ ਕੱਢ ਲਿਆ ਹੈ। ਸਾਚੀ ਵਡਿਆਈ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਸਾਧ ਸੰਗਤ ਜੀ, ਕੋਈ ਡੁੱਬਦੇ ਹੋਏ ਮਨੁੱਖ ਨੂੰ ਸਹਾਰਾ ਮਿਲ ਜਾਵੇ ਨਾ, ਉਹਦਾ ਬਚਾਅ ਹੋ ਜਾਂਦਾ ਹੈ। ਤੇ ਸੰਸਾਰ ਸਾਗਰ ਦੇ ਅੰਦਰ ਗਰੀਬ ਨਵਾਜ ਸਤਿਗੁਰੂ ਜੀ ਨਾਮ ਰੂਪੀ ਬੇੜੇ ਦਾ ਸਹਾਰਾ ਦੇ ਕਰਕੇ ਜੀਵ ਨੂੰ ਬਚਾ ਲੈਂਦੇ ਹੈ। ਨਹੀਂ ਤਾਂ ਹੋਰ ਕੋਈ ਚਾਰਾ ਨਹੀਂ। ਜਿੰਨਾ ਮਰਜ਼ੀ ਕੋ ਹੱਥ ਪੱਲਾ ਮਾਰਦਾ ਰਹੇ, ਪਰ ਨਹੀਂ ਭਵ ਸਾਗਰ ਤੋਂ ਤਰਿਆ ਜਾ ਸਕਦਾ। ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਉਹਨਾਂ ਡੁੱਬਦੇ ਹੋਇਆਂ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਭਵ ਸਾਗਰ ਤੋਂ ਪਾਰ ਕਰ ਦਿੱਤਾ। ਇਹ ਪੂਰੇ ਸਤਿਗੁਰਾਂ ਦੀ ਵਡਿਆਈ ਹੈ। ਬਿਖ ਸੇ ਅੰਮ੍ਰਿਤ ਪਏ। ਤੇ ਜਿਵੇਂ ਸਾਧ ਸੰਗਤ ਜੀ ਬਿਖ ਜ਼ਹਿਰ ਦੀ ਤਰ੍ਹਾਂ ਜਿਸ ਜੀਵ ਦਾ ਜੀਵਨ ਹੋਵੇ, ਉਹ ਫਿਰ ਅੰਮ੍ਰਿਤ ਰੂਪ ਬਣ ਜਾਵੇ। ਬਿਖ ਸੇ ਅੰਮ੍ਰਿਤ ਪਏ। ਜਿਵੇਂ ਸਾਧ ਸੰਗਤ ਜੀ ਬਿਖ ਵਿਸ਼ਿਆਂ ਵਿਕਾਰਾਂ ਰੂਪੀ ਜ਼ਹਿਰ ਜਿਸ ਨੇ ਆਪਣੇ ਜੀਵਨ ਦੇ ਅੰਦਰ ਧਾਰਨ ਕੀਤੀ ਹੋਈ ਹੈ, ਹਰ ਸਮੇਂ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋ ਕਰਕੇ ਰਹਿੰਦਾ। ਵਿਖ ਜ਼ਹਿਰ ਜਿਹੜੀ ਵਿਸ਼ਿਆਂ ਦੀ ਹਰ ਸਮੇਂ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਦਾ, ਕਦੇ ਵੀ ਪਰਮੇਸ਼ਰ ਦਾ ਨਾਮ ਅੰਮ੍ਰਿਤ ਨਹੀਂ ਪੀਂਦਾ, ਉਹਦਾ ਜੀਵਨ ਹੀ ਸਾਰਾ ਜ਼ਹਿਰ ਰੂਪ ਹੋ ਕਰਕੇ ਰਹਿੰਦਾ ਹੈ। ਤੋ ਇਸੇ ਪ੍ਰਕਾਰ ਉਹ ਖਾਂਦਾ ਵੀ ਜ਼ਹਿਰ ਹੈ, ਪੀਂਦਾ ਵੀ ਜ਼ਹਿਰ ਹੈ, ਨੇਤਰਾਂ ਦੇ ਨਾਲ ਦੇਖਦਾ ਵੀ ਜ਼ਹਿਰ ਰੂਪ ਹੀ ਹੈ, ਕੰਨਾਂ ਦੇ ਨਾਲ ਸੁਣਦਾ ਵੀ ਜ਼ਹਿਰ ਹੀ ਹੈ। ਤੇ ਇਦਾਂ ਦੀ ਮਹਾਰਾਜ ਕਹਿੰਦੇ ਉਹ ਜੀਵ ਦੀ ਹਾਲਤ ਬਣੀ ਰਹਿੰਦੀ ਹੈ। ਪਰ ਜਦੋਂ ਸਤਿਗੁਰੂ ਜੀ ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਹੈ ਨਾ, ਫਿਰ ਇਹਨਾਂ ਵਿਸ਼ਿਆਂ ਵਿਕਾਰਾਂ ਦੀ ਜਿਹੜੀ ਜ਼ਹਿਰ ਹੈ ਨਾ, ਮੌਤ ਦੇ ਮੂੰਹ ਵਿੱਚ ਪਾਉਣ ਵਾਲੀ, ਇਹਦੀ ਤੂੰ ਜੀਵ ਰਹਿਤ ਹੋ ਜਾਂਦਾ ਹੈ। ਜਿਨ੍ਹਾਂ ਕਰਕੇ ਮਨ ਕਦੇ ਸ਼ੁੱਧ ਨਹੀਂ ਹੁੰਦਾ। ਤੋ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਬਿਖ ਸੇ ਅੰਮ੍ਰਿਤ ਭਏ। ਪੂਰੇ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਹੈ, ਬਿਖ ਜ਼ਹਿਰ ਤੋਂ ਅੰਮ੍ਰਿਤ ਰੂਪ ਹੋ ਗਏ ਹਾਂ। ਗੁਰਮਤਿ ਬੁੱਧ ਪਾਈ। ਗੁਰੂ ਕੇ ਮਤ ਦੁਆਰਾ ਚੰਗੀ ਬੁੱਧ, ਚੰਗੀ ਅਕਲ ਪ੍ਰਾਪਤ ਕਰ ਲਈ ਹੈ। ਤੇ ਜਿਸ ਜੀਵ ਦੇ ਕੋਲ ਚੰਗੀ ਅਕਲ ਹੋਵੇ, ਚੰਗੀ ਬੁੱਧੀ ਹੋਵੇ, ਉਹ ਹੀ ਸਾਧ ਸੰਗਤ ਜੀ ਵਿਚਾਰ ਕਰਕੇ ਜੀਵਨ ਦੇ ਅੰਦਰ ਕਦਮ ਪੁੱਟਦਾ ਹੈ। ਜੀਵਨ ਦੇ ਅੰਦਰ ਉਹ ਵਿਚਾਰ ਕਰਕੇ ਕਦਮ ਪੁੱਟਦਾ। ਪ੍ਰਤੱਖ ਵੀ ਦੂਸਰਾ ਕਦਮ ਤਾਂ ਪੁੱਟਦਾ, ਪਹਿਲਾਂ ਦੇਖਦਾ ਕਿ ਰੱਖਣ ਦੇ ਵਾਸਤੇ ਜਗ੍ਹਾ ਹੈਗੀ ਹੈ ਕਿ ਨਹੀਂ ਹੈਗੀ, ਤਾਂ ਕਦਮ ਪੁੱਟਦਾ ਹੈ। ਨਹੀਂ ਤਾਂ ਵਿਚਾਰ ਤੋਂ ਹੀਣਾ, ਅਕਲ ਤੋਂ ਬੁੱਧੀ ਤੋਂ ਹੀਣਾ ਜਿਹੜਾ ਜੀਵ ਹੁੰਦਾ ਹੈ ਨਾ, ਉਹ ਸਾਧ ਸੰਗਤ ਜੀ ਵਿਚਾਰਦਾ ਨਹੀਂ, ਕੋਈ ਵੀ ਵਿਚਾਰ ਨਹੀਂ ਕਰਦਾ। ਅੱਗੇ ਭਾਵੇਂ ਖੂਹ ਦੇ ਵਿੱਚ ਡਿੱਗ ਪਵੇ, ਕੋਈ ਵਿਚਾਰਦਾ ਨਹੀਂ ਹੈ। ਬਸ ਤੁਰਿਆ ਜਾਣਾ, ਕੋਈ ਵਿਚਾਰ ਨਹੀਂ ਆਪਣੇ ਅੰਦਰ ਧਾਰਨ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਰਬੁੱਧ ਜੀਵਾਂ ਦੀ ਨਿਸ਼ਾਨੀ ਹੈ, ਅਕਲ ਤੋਂ ਹੀਣੇ ਜੀਵਾਂ ਦੀ ਨਿਸ਼ਾਨੀ ਹੈ। ਤੇ ਸਤਿਗੁਰੂ ਜੀ ਦੇ ਗੁਰਬਾਣੀ ਵਿੱਚ ਬਚਨ ਵੀ ਹਨ, ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਚੈ ਦਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਪਾਈਐ ਮਾਨ। ਅਕਲ ਕਰਕੇ ਸਾਧ ਸੰਗਤ ਜੀ ਜੀਵ ਨੂੰ ਮਾਨ ਸਤਿਕਾਰ ਮਿਲਦਾ ਹੈ। ਚੰਗੀ ਅਕਲ ਕਰਕੇ ਰੱਬ ਦੇ ਸਰੂਪ ਨੂੰ ਬੁੱਝਿਆ ਜਾ ਸਕਦਾ ਹੈ। ਚੰਗੀ ਅਕਲ ਕਰਕੇ ਸਾਧ ਸੰਗਤ ਜੀ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਨੇ। ਤੋ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਬਿਖ ਸੇ ਅੰਮ੍ਰਿਤ ਭਏ ਗੁਰਮਤਿ ਬੁੱਧ ਪਾਈ। ਗੁਰੂ ਕੀ ਮਰ ਦੁਆਰਾ ਜਦੋਂ ਚੰਗੀ ਅਕਲ ਪਾ ਲਈ ਹੈ ਨਾ, ਤਾਂ ਹੀ ਸਾਧ ਸੰਗਤ ਜੀ ਬਿਖ ਤੋਂ ਵਿਸ਼ਿਆਂ ਵਿਕਾਰਾਂ ਤੋਂ ਰਹਿਤ ਹੋ ਕਰਕੇ ਅੰਮ੍ਰਿਤ ਰੂਪ ਹੋਣਾ ਕੀਤਾ ਹੈ। ਜਦੋਂ ਚੰਗੀ ਮਹਾਰਾਜ ਸਾਹਿਬ ਜੀ ਨੇ ਅਕਲ ਦੇ ਦਿੱਤੀ ਹੈ,
ਸ਼ਬਦ ਦੁਆਰਾ ਜੀਵ ਨੂੰ ਸੋਝੀ ਬਖਸ਼ਿਸ਼ ਕਰ ਦਿੱਤੀ ਹੈ, ਤਾਂ ਜੀਵਨ ਦੇ ਅੰਦਰ ਇਹ ਦਾਤ ਪ੍ਰਾਪਤ ਹੋਈ ਹੈ। ਨਹੀਂ ਤਾਂ ਸਾਧ ਸੰਗਤ ਜੀ, ਜੇ ਥੋੜੀ ਮਤ ਹੋਵੇ ਨਾ ਜੀਵ ਦੇ ਕੋਲ, ਉਹ ਕਈ ਵਾਰ ਜੀਵਨ ਦੇ ਅੰਦਰ ਸਾਧਨਾ ਕਰਕੇ ਵੀ ਅਜਾਈਂ ਗਵਾ ਲੈਂਦਾ ਹੈ, ਬਹੁਤੀ ਘਾਲਣਾ ਘਾਲ ਕਰਕੇ ਵੀ। ਮਤ ਥੋੜੀ ਸੇਵ ਗਵਾਈ ਹੈ, ਇਦਾਂ ਦੀ ਹਾਲਤ ਬਣ ਜਾਂਦੀ ਹੈ। ਜੇ ਮਤ ਥੋੜੀ ਹੋਵੇ ਤਾਂ ਬਹੁਤਾ ਕਮਾ ਕੇ ਵੀ ਸਾਧ ਸੰਗਤ ਜੀ ਅਜਾਈਂ ਗਵਾ ਲੈਂਦਾ ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਗੁਰੂ ਕੀ ਮਰ ਦੁਆਰਾ ਜਿਨ੍ਹਾਂ ਨੇ ਬੁੱਧ ਪਾ ਲਈ, ਚੰਗੀ ਅਕਲ ਪਾ ਲਈ ਹੈ, ਉਹਨਾਂ ਨੇ ਅੰਮ੍ਰਿਤ ਰੂਪ ਹੀ ਹੋ ਜਾਣਾ ਕੀਤਾ ਹੈ। ਅਕਹ ਪਰਮਲ ਭਏ। ਜਿਵੇਂ ਸਾਧ ਸੰਗਤ ਜੀ ਅੱਕ ਦਾ ਰੁੱਖ ਹੁੰਦਾ ਹੈ ਨਾ, ਛੋਟਾ ਜਿਹਾ, ਅੱਕ ਤੋਂ ਮਹਾਰਾਜ ਕਹਿੰਦੇ ਪਰਮਲ ਚੰਦਨ ਰੂਪ ਹੋ ਜਾਣਾ ਕੀਤਾ। ਗਰੀਬ ਨਵਾਜ ਸਤਿਗੁਰੂ ਜੀ ਦੀ ਸੰਗਤ ਕਰਨੇ ਕਰਕੇ ਅਕਹੋ ਪਰਮਲ ਭਏ। ਜਿਵੇਂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਕਿ ਅੱਕ ਦੀ ਤਰ੍ਹਾਂ, ਜਿਵੇਂ ਉਹਦੀ ਲੱਕੜ ਵੀ ਕੋਈ ਪੱਕੀ ਨਹੀਂ ਹੁੰਦੀ, ਕੱਚੀ ਜੀ ਹੁੰਦੀ ਹੈ, ਉਹਦਾ ਫਲ ਵੀ ਜਿਹੜਾ ਜ਼ਹਿਰ ਦੀ ਤਰ੍ਹਾਂ ਹੀ ਸਾਧ ਸੰਗਤ ਜੀ ਹੁੰਦਾ ਹੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਉਦਾਹਰਣ ਦੇ ਕਰਕੇ ਫਰਮਾਉਂਦੇ ਹੈ ਕਿ ਉਹ ਮਨੁੱਖ ਦਾ ਜਿਹੜਾ ਅੱਕ ਦੀ ਤਰ੍ਹਾਂ ਜੀਵਨ ਹੈ, ਸਾਧ ਸੰਗਤ ਜੀ ਉਹਨੇ ਪਰਮਲ ਚੰਦਨ ਦੀ ਤਰ੍ਹਾਂ ਬਣ ਜਾਣਾ ਕੀਤਾ। ਚੰਦਨ ਦੇ ਅੰਦਰ ਬਹੁਤ ਵੱਡੇ ਗੁਣ ਹਨ ਸਾਧ ਸੰਗਤ ਜੀ। ਇੱਕ ਤਾਂ ਠੰਡਾ ਹੁੰਦਾ ਹੈ, ਫਿਰ ਚੰਦਨ ਦੇ ਵਿੱਚ ਬੜਾ ਵੱਡਾ ਗੁਣ ਹੈ। ਜਿਸ ਜੰਗਲ ਦੇ ਵਿੱਚ ਚੰਦਨ ਦਾ ਰੁੱਖ ਹੁੰਦਾ ਹੈ, ਉਹ ਆਪਣੀ ਮਹਿਕ ਦੇ ਨਾਲ, ਆਪਣੀ ਸੁਗੰਧੀ ਦੇ ਨਾਲ ਆਪਣੇ ਵਰਗੇ ਹੋਰ ਰੁੱਖਾਂ ਨੂੰ ਬਣਾ ਲੈਂਦਾ ਹੈ। ਇਦਾਂ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦਾ ਜੀਵਨ ਬਣ ਗਿਆ, ਅੱਕ ਤੋਂ ਪਰਮਲ ਚੰਦਨ ਦੀ ਤਰ੍ਹਾਂ ਹੋ ਗਏ ਹੈ। ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਭਗਤੀ ਰੂਪ ਸੁਗੰਧੀ ਦੀ ਪ੍ਰਾਪਤੀ ਕਰ ਲਈ, ਹਜੂਰ ਕਹਿੰਦੇ ਉਹ ਵੀ ਫਿਰ ਚੰਦਨ ਰੂਪ ਹੀ ਬਣ ਗਏ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦਾ ਰੂਪ ਹੀ ਹੋ ਗਏ ਹਨ। ਅੰਤਰ ਵਾਸਨਾ ਵਸਾਈ। ਤੇ ਜਿਹੜੇ ਅੰਦਰ ਵਿਸ਼ਿਆਂ ਦੀ, ਵਿਕਾਰਾਂ ਦੀ ਵਾਸ਼ਨਾ ਸੀ, ਅੰਦਰ ਹੀ ਵਸਾ ਦਿੱਤਾ, ਅੰਦਰ ਹੀ ਉਹਨੂੰ ਮਹਾਰਾਜ ਕਹਿੰਦੇ ਮਿਟਾ ਦਿੱਤਾ ਹੈ, ਖਤਮ ਕਰ ਦਿੱਤਾ ਹੈ, ਬਾਹਰ ਪ੍ਰਗਟ ਹੀ ਨਹੀਂ ਹੋਣ ਦਿੱਤਾ। ਅੰਦਰ ਹੀ ਪਰਮੇਸ਼ਰ ਨੇ ਕਿਰਪਾ ਕਰਕੇ ਅਭਾਵ ਕਰ ਦਿੱਤੀ ਹੈ। ਮਾਨਸ ਜਨਮ ਦੁਰਲਭ ਹੈ। हे ਪ੍ਰਾਣਾ ਧਾਰੇ ਜੀਵ, ਮਨੁੱਖਾ ਜਨਮ ਵੀ ਬੜਾ ਦੁਰਲਭ ਹੈ। ਅਕਾਲ ਪੁਰਖ ਪ੍ਰਮਾਤਮਾ ਨੇ ਇਹ 84 ਲੱਖ ਜੂਨਾਂ ਤੋਂ ਕੱਢ ਕੇ ਮਾਨਸ ਜੀਵਨ ਬੜਾ ਹੀ ਦੁਰਲਭ ਦਿੱਤਾ ਹੈ। ਜਗ ਮਹਿ ਖਟਿਆ ਆਏ। ਤੇ ਸੰਸਾਰ ਦੇ ਅੰਦਰ ਕਿਹਨਾਂ ਨੇ ਸਾਧ ਸੰਗਤ ਜੀ ਖਟਿਆ ਹੈ, ਲਾਹਾ ਕਿਹਨਾਂ ਨੇ ਖਟਿਆ? ਜਿਨ੍ਹਾਂ ਨੇ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕੀਤਾ। ਇਹ ਜੀਵਨ ਤਾਂ ਹੀ ਸਫਲਾ ਹੈ ਨਾ, ਤਾਂ ਹੀ ਇਹਦੇ ਤੋਂ ਕੁਝ ਖਟਿਆ ਹੋਇਆ ਗਿਣਿਆ ਜਾ ਸਕਦਾ ਹੈ। ਜੇ ਇਹ ਦੁਰਲਭ ਦੇਹੀ ਨੂੰ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦੀ ਸਾਧਨਾ ਦੇ ਵੱਲ ਲਗਾਉਂਦਾ ਹੈ। ਕਿੰਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਾਪਤ ਕੀਤਾ, ਜਿਨ੍ਹਾਂ ਤੇ ਵਾਹਿਗੁਰੂ ਨੇ ਤਰਸ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਜੀਵਨ ਦੇ ਅੰਦਰ ਇਹ ਦਾਤ ਬਖਸ਼ੀ ਹੈ। ਪੂਰੇ ਭਾਗ ਸਤਿਗੁਰ ਮਿਲੈ। ਪੂਰੇ ਭਾਗਾਂ ਕਰਕੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਗਈ ਹੈ, ਹਰ ਨਾਮ ਧਿਆਏ। ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ। ਸਤਿਗੁਰੂ ਜੀ ਦੇ ਬਖਸ਼ਿਸ਼ ਦੁਆਰਾ, ਮਹਾਰਾਜ ਸਾਹਿਬ ਜੀ ਦੀ ਬਖਸ਼ੇ ਹੋ ਉਪਦੇਸ਼ ਦੁਆਰਾ ਗੁਰਮੁਖ ਪਿਆਰਿਆਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ। ਮਨਮੁਖ ਭੂਲੇ ਬਿਖ ਲੱਗੇ। ਪਰ ਜਿਹੜੇ ਮਾਦਾ ਪ੍ਰਸਤ ਮਨਮੁਖ ਜੀਵ ਹਨ, ਉਹ ਭੁੱਲੇ ਹੋਏ, ਆਪਣੇ ਸਰੂਪ ਤੋਂ ਵੀ ਭੁੱਲ ਗਏ ਹੈ। ਜਿਸ ਕਰਕੇ ਮਹਾਰਾਜ ਕਹਿੰਦੇ ਬਿਖ ਲੱਗੇ। ਬਿਖ ਜ਼ਹਿਰ ਦੇ ਵੱਲ ਹਰ ਸਮੇਂ ਲੱਗੇ ਰਹਿੰਦੇ ਹਨ, ਅੰਮ੍ਰਿਤ ਨੂੰ ਛੱਡ ਕਰਕੇ ਜ਼ਹਿਰ ਪੀਣ ਦੇ ਵੱਲ ਲੱਗੇ ਹੋਏ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਮਿੱਠਾ ਹੈ, ਅੰਮ੍ਰਿਤ ਵਰਗਾ ਮਿਠਾਸ ਭਰਿਆ, ਪਰ ਮਨਮੁਖਾਂ ਨੂੰ ਕੌੜਾ ਲੱਗਦਾ। ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਨਹੀਂ ਕਰਦੇ, ਤੇ ਜਿਹੜੀ ਕੌੜਤਣ ਭਰੀ ਜ਼ਹਿਰ ਦੀ ਤਰ੍ਹਾਂ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਦੀ ਜਿਹੜੀ ਜ਼ਹਿਰ ਹੈ, ਉਹਦੇ ਨਾਲ ਹਰ ਸਮੇਂ ਪਿਆਰ ਕਰਦੇ ਰਹਿੰਦੇ ਨੇ। ਮਹਾਰਾਜ ਕਹਿੰਦੇ ਮਨਮੁਖਾਂ ਨੂੰ ਹਰ ਸਮੇਂ ਜ਼ਹਿਰ ਜਿਹੜੀ ਪਿਆਰੀ ਲੱਗਦੀ ਹੈ, ਜ਼ਹਿਰ ਹੀ ਮਿੱਠੀ ਲੱਗਦੀ ਹੈ। ਇਸ ਕਰਕੇ ਪਰਮੇਸ਼ਰ ਦੇ ਨਾਮ ਦੇ ਨਾਲ ਉਹਨਾਂ ਦਾ ਪਿਆਰ ਨਹੀਂ ਲੱਗਦਾ। ਅਹਲਾ ਜਨਮ ਗਵਾਇਆ। ਜਿਸ ਕਰਕੇ ਉਹਨਾਂ ਨੇ ਅਹਿਲਾ ਅਜਾਈਂ ਆਪਣੇ ਜਨਮ ਨੂੰ ਗਵਾ ਲਿਆ ਹੈ। ਪਰਮੇਸ਼ਰ ਦਾ ਨਾਮ ਨਹੀਂ ਉਹਨਾਂ ਨੂੰ ਮਿੱਠਾ ਲੱਗਾ। ਅਹਿਲਾ ਕਹੀਏ ਕਿ ਲਾਹੇ ਤੋਂ ਬਿਨਾ, ਲਾਹਾ ਖੱਟਣਾ ਸੀ ਨਾ ਜੀਵਨ ਦੀ ਸਫਲਤਾ ਦਾ, ਲੋਕ ਪਰਲੋਕ ਸਫਲਾ ਬਣਾਉਣੇ ਦਾ।
ਪਰ ਮਨ ਮੁਖਾਂ ਨੇ ਲਾਹੇ ਤੋਂ ਬਿਨਾਂ ਹੀ ਆਪਣਾ ਜੀਵਨ ਗਵਾ ਲਿਆ ਹੈ। ਹਰ ਕਾ ਨਾਮ ਸਦਾ ਸੁਖ ਸਾਗਰ। हे ਪ੍ਰਾਣਾ ਧਾਰੀ ਜੀਵ, ਪਰਮੇਸ਼ਰ ਦਾ ਨਾਮ ਸਦਾ ਸਦਾ ਲਈ ਸੁਖਾਂ ਦਾ ਸਮੁੰਦਰ ਹੈ, ਸੁਖਾਂ ਦਾ ਸਾਗਰ ਹੀ ਹੈ ਪਰਮੇਸ਼ਰ ਦਾ ਨਾਮ। ਜਿਵੇਂ ਸਮੁੰਦਰ ਦੀ ਇੰਨੀ ਵੱਡੀ ਵਿਸ਼ਾਲਤਾ ਹੁੰਦੀ ਹੈ, ਕੋਈ ਸਾਧ ਸੰਗਤ ਜੀ ਪਤਾ ਹੀ ਨਹੀਂ ਲੱਗਦਾ ਉਹਦਾ, ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਕਿੰਨੇ ਕੁ ਸੁਖ ਬਖਸ਼ਿਸ਼ ਕਰਨ ਵਾਲਾ ਕੋਈ ਅੰਤ ਨਹੀਂ ਹੈ। ਸਾਰਿਆਂ ਸੁੱਖਾਂ ਦਾ ਦਾਤਾ ਕਹਿ ਲਈਏ ਇਹ ਵੀ ਕੋਈ ਅਤਕਥਨੀ ਨਹੀਂ ਹੈ। ਮਹਾਰਾਜ ਕਹਿੰਦੇ ਸਾਰੇ ਸੰਸਾਰ ਦੇ ਸੁੱਖ, ਪਰਲੋਕ ਦੇ ਸੁੱਖ, ਸਾਰੇ ਸੁੱਖ ਬਖਸ਼ਿਸ਼ ਕਰਨ ਵਾਲਾ ਐਸਾ ਸੁੱਖਾਂ ਦਾ ਦਾਤਾ ਪਰਮੇਸ਼ਰ ਦਾ ਨਾਮ ਸਮੁੰਦਰ ਦੀ ਤਰ੍ਹਾਂ ਸਾਰੇ ਸੁੱਖ ਬਖਸ਼ਣ ਵਾਲਾ ਹੈ। ਸਾਚਾ ਸ਼ਬਦ ਨਾ ਪਾਇਆ। ਪਰ ਹਜੂਰ ਕਹਿੰਦੇ ਮਨਮੁਖਾਂ ਨੂੰ ਸੱਚਾ ਸ਼ਬਦ ਭਾਇਆ ਹੀ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਾਮ ਹੈ ਉਹ ਮਨਮੁਖਾਂ ਨੂੰ ਭਾਇਆ ਹੀ ਨਹੀਂ ਹੈ ਭਾਵੇਂ ਸੁੱਖਾਂ ਦਾ ਸਾਗਰ ਹੈ ਪਰਮੇਸ਼ਰ ਦਾ ਨਾਮ। ਗਰੀਬ ਨਵਾਜ ਸਤਿਗੁਰੂ ਜੀ ਦਾ ਸ਼ਬਦ ਜੀਵਨ ਦੇ ਅੰਦਰ ਧਾਰਨ ਕਰਨਾ ਅਮੋਲਕ ਦਾਤ ਹੈ, ਪਰ ਮਨ ਮੁਖਾਂ ਨੂੰ ਭਾਉਂਦਾ ਹੀ ਨਹੀਂ ਹੈ। ਮੁਖ ਹੋ ਹਰ ਹਰ ਸਭ ਕੋ ਕਰੈ। ਮਹਾਰਾਜ ਸਾਹਿਬ ਜੀ ਆਖ ਰਹੇ ਨੇ ਮੁਖ ਤੋਂ ਭਾਵੇਂ ਹਰ ਕੋਈ ਹਰ ਹਰ ਆਖੀ ਜਾਂਦਾ ਹੈ। ਹਰੀ ਓਮ ਦਾ ਕੋਈ ਜਾਪ ਕਰਦਾ ਜਾਂ ਹਰੇ ਰਾਮ 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 ਹਰੇ ਰਾਮ। ਸਾਧ ਸੰਗਤ ਜੀ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਕਰਕੇ ਜਾਪ ਕਰਦਾ। ਮਹਾਰਾਜ ਕਹਿੰਦੇ ਹਰ ਕੋਈ ਭਾਵੇਂ ਮੁਖ ਤੋਂ ਜਾਪ ਕਰਦਾ ਹੈ, ਵਿਰਲੇ ਹਿਰਦੈ ਵਸਾਇਆ। ਪਰ ਉਹ ਵਿਰਲੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਪਰਮੇਸ਼ਰ ਨੂੰ ਵਸਾਇਆ ਹੈ। ਉਹ ਕੋ ਵਿਰਲੇ ਹਨ। ਜਿਵੇਂ ਹਜੂਰ ਦਾ ਮੁਖ ਵਾਕ ਆਉਂਦਾ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਉਸ ਨੂੰ ਕੱਲਾ ਕਹਿਣ ਦੇ ਮਾਤਰ ਨਹੀਂ ਪਾਇਆ ਜਾ ਸਕਦਾ। ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨਾ ਹੋਏ। ਇਕੱਲਾ ਕਹਿਣ ਕਰਕੇ ਨਹੀਂ ਉਹਦਾ ਰੂਪ ਹੋਇਆ ਜਾ ਸਕਦਾ। ਜਿੰਨੀ ਦੇਰ ਤੱਕ ਆਪਣੇ ਹਿਰਦੇ ਵਿੱਚ ਨਹੀਂ ਉਸ ਪਰਮਾਤਮਾ ਨੂੰ ਵਸਾਉਂਦਾ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ ਬਿਰਲਾ ਹਿਰਦੈ ਵਸਾਇਆ। ਉਹ ਕੋਈ ਬਿਰਲੇ ਗੁਰਮੁਖ ਪਿਆਰੇ ਟਾਵੇਂ ਟਾਵੇਂ ਰੱਬ ਦੇ ਪਿਆਰੇ ਨੇ ਜਿਨ੍ਹਾਂ ਨੇ ਕੇਵਲ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਕੀਤਾ, ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਹੈ। ਨਾਨਕ ਜਿਨ ਕੈ ਹਿਰਦੈ ਵਸਿਆ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ ਗੁਰਸਿੱਖੋ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸਿਆ ਹੈ, ਮੋਖ ਮੁਕਤ ਤਿਨ ਪਾਇਆ। ਅਸਲ ਦੇ ਵਿੱਚ ਉਹਨਾਂ ਨੇ ਸਾਧ ਸੰਗਤ ਜੀ ਜਿਹੜੀਆਂ ਮੁਕਤੀਆਂ ਨੇ ਤੋ ਇਸੇ ਪ੍ਰਕਾਰ ਸ਼ਲੋਕ ਸਮੀਪ ਸਾਯੁਜ ਇਹ ਜਿਹੜੀਆਂ ਸਾਧ ਸੰਗਤ ਜੀ ਮੁਕਤੀਆਂ ਨੇ ਫਿਰ ਕੇਵਲ ਮੋਕਸ਼ ਸਭ ਤੋਂ ਵੱਡੀ ਤੇ ਪਰਮ ਮੁਕਤੀ ਮੰਨੀ ਗਈ ਹੈ। ਸੰਸਾਰ ਦੀਆਂ ਸਾਧ ਸੰਗਤ ਜੀ ਉਹਨਾਂ ਨੇ ਮੁਕਤੀਆਂ ਵੀ ਪਾ ਲਈਆਂ ਨੇ, ਫਿਰ ਕੇਵਲ ਮੋਕਸ਼ ਨੂੰ ਵੀ ਪ੍ਰਾਪਤ ਕਰ ਲੈਣਾ ਕੀਤਾ। ਮੋਖ ਮੁਕਤ ਤਿਨ ਪਾਇਆ, ਜਾਂ ਕਹਿ ਲਈਏ ਕਿ ਸੰਸਾਰ ਦੇ ਅੰਦਰ ਤਨ ਕਰਕੇ ਵੀ ਮੋਕਸ਼ ਪਾ ਲਈ ਹੈ, ਮਨ ਕਰਕੇ ਵੀ ਮੁਕਤ ਉਹਨਾਂ ਨੇ ਹੋ ਜਾਣਾ ਕੀਤਾ। ਤਨ ਕਰਕੇ ਵੀ ਗੁਰਮੁਖ ਪਿਆਰੇ ਆਜ਼ਾਦ ਹੋ ਗਏ ਨੇ, ਮਨ ਕਰਕੇ ਵੀ ਬੰਧਨਾਂ ਤੋਂ ਆਜ਼ਾਦ ਹੋ ਗਏ ਨੇ। ਦੁਬਾਰਾ ਉਹਨਾਂ ਨੂੰ ਸਰੀਰ ਵੀ ਨਹੀਂ ਕੋਈ ਸੰਸਾਰ ਦੇ ਵਿੱਚ ਧਾਰਨ ਕਰਨਾ ਪਿਆ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਹਿਰਦੇ ਅੰਦਰ ਵਸਾ ਕੇ ਨਾਮੀ ਪ੍ਰਮਾਤਮਾ ਦਾ ਰੂਪ ਹੀ ਹੋ ਜਾਣਾ ਕੀਤਾ, ਪਰਮੇਸ਼ਰ ਦੇ ਸਰੂਪ ਦੀ ਅਭੇਰਤਾ ਪਾ ਲਈ ਹੈ। ਮੋਖ ਮੁਕਤ ਤਿਨ ਪਾਇਆ। ਸਤਿਗੁਰੂ ਜੀ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਰੂਪ ਦੀ ਤਿਨਾਂ ਨੂੰ ਪ੍ਰਾਪਤੀ ਹੋ ਗਈ। ਉਹ ਗੁਰਮੁਖ ਪਿਆਰੇ ਸਦਾ ਹੀ ਜੀਵਨ ਮੁਕਤੀ ਦਾ ਆਨੰਦ ਮਾਣਦੇ ਨੇ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ। ਤੋ ਸਤਿਗੁਰੂ ਜੀ ਕਿਰਪਾ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖੇਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਓ ਮੇਲ। ਮੁਖ ਹੋ ਹਰ ਹਰ ਸਭ ਕੋ ਕਰੈ, ਬਿਰਲੇ ਹਿਰਦੈ ਵਸਾਇਆ। ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਿਨ ਪਾਇਆ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।